ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਪੰਜਾਬ ਦੇ ਵਿੱਚ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜਿਹਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਜਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਾਂਗੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਅਕਾਲੀ ਦਲ ਤੋਂ ਸ਼ੁਰੂਆਤ ਕਰ ਲਈਏ। ਜਥੇਬੰਦਕ ਢਾਂਚਾ ਭੰਗ ਕਰਤਾ, ਪਰ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ। ਪ੍ਰਧਾਨ ਜਥੇਬੰਦਕ ਢਾਂਚੇ 'ਚ ਨਹੀਂ ਆਉਂਦਾ। ਅਕਾਲੀ ਦਲ ਦੇ ਵਿੱਚ ਬਾਦਲ ਵਿਰੋਧੀ ਸੁਰਾਂ ਤੇਜ਼ ਹੋ ਗਈਆਂ। ਬਿਲਕੁਲ ਪ੍ਰਵੀਨ ਜੀ, ਆਪਾਂ ਪਹਿਲਾਂ 2 ਦਿਨਾਂ ਦੀ ਇਸ ਗੱਲ ਦੇ ਉੱਤੇ ਚਰਚਾ ਕਰ ਰਹੇ ਸੀਗੇ ਕਿ ਹੋਣਾ ਹੈ। ਹਾਂ, ਉਹ ਮਤਲਬ ਕਿ ਹੁਣ ਸਿੱਧੇ ਰੂਪ 'ਚ ਨਹੀਂ ਹੋਇਆ, ਸਿੱਧੇ ਰੂਪ 'ਚ ਹੋਇਆ ਕਿ ਪਹਿਲਾਂ ਜਥੇਬੰਦਕ ਢਾਂਚਾ ਭੰਗ ਕਰੋ, ਸਾਰੀਆਂ ਕਮੇਟੀਆਂ ਭੰਗ ਕਰ ਦਿਓ। ਬਿਲਕੁਲ ਮਤਲਬ ਕਿ ਕੋਰ ਕਮੇਟੀ ਤੋਂ ਲੈ ਕੇ ਵਰਕਿੰਗ ਕਮੇਟੀ ਤੱਕ ਤੇ ਸਾਰੀਆਂ ਜਿੰਨੀਆਂ ਵੀ ਸਮੀਖਿਆ ਕਮੇਟੀਆਂ ਨੇ, ਹੋਰ ਜਥੇਬੰਦੀਆਂ ਦੇ ਵਿੰਗ ਨੇ, ਉਹ ਸਾਰੇ ਅਕਾਲੀ ਦਲ ਦੇ ਭੰਗ ਕਰ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਅਕਾਲੀ ਦਲ ਦੇ ਵਿੱਚ ਹੁਣ ਜਿਹੜੀ ਬੀ ਟੀਮ ਸੀ, ਕਿਉਂਕਿ ਏ ਟੀਮ ਤਾਂ ਲਗਭਗ ਛੱਡ ਚੁੱਕੀ ਆ, ਤੇ ਜਿਹੜੀ ਬੀ ਟੀਮ ਸੀ ਹੁਣ ਉਹਦੀ ਕਤਾਰ ਵੀ ਲੰਬੀ ਹੁੰਦੀ ਜਾ ਰਹੀ। ਤੁਸੀਂ ਦੇਖੋ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਗਏ, ਅਜਨਾਲੇ ਹੋਰੀ ਨਾਰਾਜ਼ ਹੁੰਦੇ ਨੇ, ਸੇਵਾ ਸਿੰਘ ਸੇਖਵਾਂ ਹੋਰੀ ਚਲੋ ਫਾਨੀ ਸੰਸਾਰ ਤੋਂ ਵੀ ਚਲੇ ਗਏ, ਪਰ ਉਹਨਾਂ ਦਾ ਜਾਣਾ ਪਾਰਟੀ ਦੇ ਬਾਹਰੋਂ। ਫਿਰ ਇਸੇ ਤਰ੍ਹਾਂ ਬ੍ਰਹਮਪੁਰੇ ਹੋਰੀ। ਸੋ ਇਹ ਲਗਾਤਾਰ ਉਹ ਲੀਡਰਸ਼ਿਪ ਸੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਖੜੀ ਕਤਾਰ 'ਚ ਕੰਮ ਕਰਦੀ ਸੀ, ਜਿਹੜੇ ਕਹਿੰਦੇ ਸੀ ਕਿ ਜਦੋਂ ਸੁਖਬੀਰ ਮੂਹਰੇ ਬੈਠਦੇ ਆ ਤਾਂ ਅਪਮਾਨ ਫੀਲ ਕਰਦੇ ਆ ਕਿ ਸੁਖਬੀਰ ਸਾਨੂੰ ਜਿਹਨੂੰ ਗੋਦੀ ਚੱਕ ਕੇ ਖੜਾਇਆ ਉਹ ਸਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਜਾਂ ਆਦੇਸ਼ ਦੇਣ ਦੀ ਕੋਸ਼ਿਸ਼ ਕਰਦਾ। ਕਿਉਂਕਿ ਸੁਖਬੀਰ ਸਿੰਘ ਬਾਦਲ ਔਰ ਖੁਦ ਕਹਿੰਦੇ ਹੁੰਦੇ ਸੀ ਕਿ ਮੈਂ ਕੰਪਨੀ ਦੇ CEO ਵਾਂਗ ਚਲਾਉਣਾ ਪਾਰਟੀ, ਮਤਲਬ ਕਿ ਮੈਂ ਤਾਂ, ਮੇਰੇ ਲਈ ਤਾਂ ਕੰਪਨੀ ਆ, ਮੈਂ ਤਾਂ ਉਹਨੂੰ ਉਵੇਂ ਡੀਲ ਕਰਦਾ ਕਿ ਮੈਂ ਪੜ੍ਹਿਆ ਜਿਹੀ ਜੀ ਪੜ੍ਹਾਈ ਕਿ ਮੇਰੇ ਲਈ ਤਾਂ ਮੈਨੇਜਮੈਂਟ ਹੈ ਨਾ। ਸੋ ਉਹ ਕਤਾਰ ਜਦੋਂ ਬਾਹਰ ਚਲੀ ਗਈ ਤਦ ਕਈ ਮਤਲਬ ਕਿ ਲੀਡਰਾਂ ਨੂੰ ਲੱਗਿਆ ਲੈ ਵੀ ਹੁਣ ਆਪਣੀ ਵਾਰੀ ਆ ਗਈ, ਆਪਾਂ ਇਹਨੂੰ ਸੁਖਬੀਰ ਦੇ ਨਾਲ ਖੜਿਆ ਕਰਨਾ। ਉਹਦੇ ਵਿੱਚ ਕੁਝ ਨੌਜਵਾਨ ਧਿਰ ਵੀ ਸੀ ਤੇ ਕੁਝ ਨਾ ਜ਼ਿਆਦਾ ਬੁੜੇ ਤੇ ਨਾ ਜ਼ਿਆਦਾ ਮੁੰਡੇ ਖੁੰਡੇ, ਉਹ ਗਬਲੀ ਕਤਾਰ ਉਹ ਵੀ ਸੀ। ਸੋ ਉਹ ਸੁਖਬੀਰ ਬਾਦਲ ਨੂੰ ਹੱਲਾਸ਼ੇਰੀ ਵੀ ਮਿਲਦੀ ਰਹੀ, ਪੰਪ ਵੀ ਮਿਲਦਾ ਰਿਹਾ, ਔਰ ਮਤਲਬ ਕਿ ਨਵੀਂ ਸੋਚ ਦੇ ਹਿਸਾਬ ਨਾਲ ਕੰਮ ਕਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ, ਤੇ ਫਿਰ ਅਹੁਦਿਆਂ ਦੀ ਲਾਲਸਾਵਾਂ ਵੀ ਲੈਂਦੀ ਰਹੀ, ਤੇ ਉਹਦੇ ਨਾਲ ਪੰਥਕ ਰਵਾਇਤ ਉਹ ਸਾਰਾ ਕੁਝ ਪਿੱਛੇ ਛੁੱਟਦਾ ਰਿਹਾ। ਅਕਾਲੀ ਦਲ ਦੀਆਂ ਨੀਤੀਆਂ, ਸਿਧਾਂਤ ਜਿਨ੍ਹਾਂ ਨੂੰ ਤਲਾਂਜਲੀ ਪ੍ਰਕਾਸ਼ ਸਿੰਘ ਬਾਦਲ ਨੇ ਦੇਣੀ ਸ਼ੁਰੂ ਕਰ ਦਿੱਤੀ ਸੀ, ਉਹਨੂੰ ਚੂਲੀ ਛੱਡ ਕੇ ਪੱਕਾ ਹੀ ਤਿਆਗਤਾ ਸੁਖਬੀਰ ਬਾਦਲ ਉਹਨਾਂ ਨੇ, ਜਿਹਦੇ ਕਾਰਨ ਇਸ ਸਥਿਤੀ ਤੇ ਆਏ। ਫਿਰ ਉਸ ਤੋਂ ਬਾਅਦ ਸਰਕਾਰ 'ਚ ਹੁੰਦਿਆਂ ਹੋਇਆਂ ਜਿਹੜੀਆਂ ਗਲਤੀਆਂ ਹੋਈਆਂ ਉਸ ਦਾ ਅਸਰ ਇੰਨਾ ਹੋਇਆ ਕਿ ਲੋਕਾਂ ਦੇ ਮਨਾਂ 'ਚੋਂ ਵੀ ਉਤਰ ਗਏ ਔਰ ਵੋਟਾਂ ਵਾਲੇ ਫੱਟਿਆਂ ਤੋਂ ਵੀ ਉਤਰ ਗਏ। ਸੋ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀ ਵਾਲੀ ਘਟਨਾ ਦੇ ਉੱਤੇ ਇੱਕ ਤੋਂ ਇੱਕ ਮਤਲਬ ਗਲਤੀਆਂ, ਚਾਹੇ ਪੁਲਿਸ ਦੀ ਗੋਲੀ, ਫਿਰ ਉਸ ਤੋਂ ਬਾਅਦ ਸਿੱਟ ਦੀ ਰਿਪੋਰਟ ਦੇ ਹਵਾਲੇ ਨਾਲ ਫਿਰ ਡੇਰਾ ਸਿਰਸਾ ਮੁਖੀ ਨੂੰ ਰਿਹਾਈ ਦੇ ਨਾਲ, ਫਿਰ ਜਿਹੜੇ ਪੰਜਾਬ ਦੇ ਵਿੱਚ ਮਸਲੇ ਖੜੇ ਹੋਏ ਕਿ ਖਾਸ ਕਰਕੇ ਮਾਫੀਆ ਰਾਜ, ਔਰ ਉਹ ਸਾਰੀਆਂ ਮਾਫੀਆ ਰਾਜ ਦਾ ਗੋਲ ਚੱਕਰ ਬਾਦਲਾਂ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਹੋਇਆ ਕਿ ਇੱਥੇ ਹੀ ਹੈ ਜੀ ਸਾਰਾ ਕੁਝ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਕੇਬਲ ਮਾਫੀਆ, ਚਾਹੇ ਰੇਤ ਮਾਫੀਆ, ਚਾਹੇ ਸਿੱਖਿਆ ਮਾਫੀਆ, ਚਾਹੇ ਸ਼ਰਾਬ ਮਾਫੀਆ, ਸਾਰੇ ਮਾਫੀਆ ਦਾ ਮਤਲਬ ਕਿ ਐਂ ਲੱਗਿਆ ਕਿ ਜਿਵੇਂ ਟੋਕਰਾ ਇਹਨਾਂ ਨੇ ਸਿਰ ਤੇ ਰੱਖਿਆ। ਸੋ ਸਾਰੇ ਮਸਲੇ ਇੰਨੇ ਜ਼ਿਆਦਾ ਹਾਵੀ ਹੋਏ ਕਿ ਅਕਾਲੀ ਦਲ ਪਹਿਲੇ ਵਾਰ ਵੀ ਧੋਤਾ ਗਿਆ, ਦੂਜੀ ਵਾਰ ਵੀ ਧੋਤਾ ਗਿਆ। ਤੇ ਉਸ ਤੋਂ ਬਾਅਦ ਸਮੀਖਿਆ ਕਰਨੀ ਬਹੁਤ ਜ਼ਰੂਰੀ ਹੋ ਗਈ ਸੀ। ਅਕਾਲੀ ਦਲ ਨੂੰ ਮੁੜ ਕੇ ਸੋਚਣਾ ਪੈਣਾ ਸੀਗਾ ਕਿ ਅਸੀਂ ਕੀ ਇੱਕ ਪਰਿਵਾਰ ਕੁਸ਼ਤੀ ਪਾਰਟੀ ਬਣ ਕੇ ਰਹਿ ਜਾਣਾ, ਇੱਕ ਲਿਮਟਿਡ ਮਤਲਬ ਕਿ ਕੰਪਨੀ ਬਣ ਕੇ ਰਹਿ ਜਾਣਾ, ਜਾਂ ਮੁੜ ਕੇ ਪੰਜਾਬ ਦੇ ਮਸਲਿਆਂ ਦੇ ਉੱਤੇ, ਸਿੱਖ ਮਸਲਿਆਂ ਦੇ ਉੱਤੇ ਪਹਿਰੇਦਾਰੀ ਕਰਨੀ। ਸੋ ਉਸ ਨੂੰ ਲੈ ਕੇ ਝੁੰਦੇ ਹੋਰਾਂ ਨੂੰ ਮਤਲਬ ਕਿ ਕਮੇਟੀ ਬਣਾਈ ਗਈ ਕਿ ਹਾਂ, ਇਹਨਾਂ ਦੀ ਅਗਵਾਈ 'ਚ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਕਿਹਾ ਗਿਆ ਕਿ ਤੁਸੀਂ ਪੂਰੀ ਰਿਪੋਰਟ ਤਿਆਰ ਕਰੋ। ਉਹਨਾਂ ਨੇ ਪੂਰੀ ਮਤਲਬ ਵਰਕਰਾਂ ਨੂੰ ਮਿਲੇ, ਲੀਡਰਾਂ ਨੂੰ ਮਿਲੇ, ਪੰਜਾਬ ਦੀਆਂ ਕਈ ਧਿਰਾਂ ਨੂੰ ਮਿਲੇ, ਤੇ ਉਹਨਾਂ ਨੇ ਪੂਰਾ ਇੱਕ ਲੰਬਾ ਖਾਕਾ ਤਿਆਰ ਕਰਕੇ ਮੂਹਰੇ ਰੱਖਿਆ। ਤੇ ਉਸ ਦੇ ਵਿੱਚ ਬੈਠਕਾਂ ਦਰ ਬੈਠਕ ਦੌਰ ਚੱਲੀ, ਤੇ ਪਿਛਲੀ ਵਾਰ ਰਸਮੀ ਤੌਰ ਦੇ ਉੱਤੇ ਉਸ ਬੈਠਕ ਵਿਚਾਰੀ ਗਈ ਜਿਹਦੇ ਵਿੱਚ ਕਿਹਾ ਜੀ ਸਾਰੀਆਂ ਸਿਫਾਰਸ਼ਾਂ ਮਨਜ਼ੂਰ ਕਰ ਲਈਆਂ ਗਈਆਂ ਨੇ, ਪਰ ਉਹ 'ਚ ਕਿਤੇ ਨਹੀਂ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਨੂੰ ਬਦਲੋ। ਔਰ ਉਹ
ਸਿਫਾਰਸ਼ਾਂ ਨੂੰ ਕਿਵੇਂ ਲਾਗੂ ਕਰਨਾ ਉਹਦੇ ਅਧਿਕਾਰ ਫਿਰ ਅਸੀਂ ਸੁਖਬੀਰ ਬਾਦਲ ਨੂੰ ਦਿੰਦੇ ਹਾਂ। ਸੁਖਬੀਰ ਬਾਦਲ ਨੂੰ ਅਧਿਕਾਰ ਦੇ ਦਿੱਤੇ ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਨੇ ਅਧਿਕਾਰ ਲੈਣ ਤੋਂ ਬਾਅਦ ਮਤਲਬ ਜਿਹੜਾ ਦਬਾਅ ਸੀਗਾ, ਉਸ ਦਬਾਅ ਦਾ ਅਸਰ ਸੀਗਾ ਕਿ ਉਹਨਾਂ ਨੇ ਕਿਹਾ ਕਿ ਚੱਕੋ ਮੈਂ ਸਾਰੀ ਮਤਲਬ ਕਿ ਜਥੇਬੰਦਕ ਢਾਂਚਾ ਹੀ ਪੂਰੀ ਤਰ੍ਹਾਂ ਭੰਗ ਕਰਦਾ, ਇਹਨੂੰ ਨਵੇਂ ਸਿਰੇ ਤੋਂ ਸਜਾਵਾਂਗੇ। ਹੁਣ ਅਸੀਂ ਪੰਜਾਬ ਦੇ ਪੱਤਰਕਾਰਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਲੇਖਕਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਬੁੱਧੀਜੀਵੀ ਵਰਗ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੀਆਂ ਬੀਬੀਆਂ ਨਾਲ ਵੀ ਗੱਲ ਕਰਾਂਗੇ, ਅਸੀਂ ਕਿਸਾਨਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ, ਅਸੀਂ ਸਾਬਕਾ ਅਫਸਰ ਅਧਿਕਾਰੀ ਫੌਜੀਆਂ ਨਾਲ ਵੀ ਗੱਲ ਕਰਾਂਗੇ, ਹਰ ਵਰਗ ਨਾਲ ਗੱਲ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨੂੰ ਨਾਲ ਲਵਾਂਗੇ, ਪੁਰਾਣੀਆਂ ਜਿਨ੍ਹਾਂ ਨੇ ਮਤਲਬ ਕਿ ਅਕਾਲੀ ਦਲ ਲਈ ਕੰਮ ਕੀਤਾ, ਪੰਜਾਬ ਲਈ ਕੰਮ ਕੀਤਾ, ਉਹਨਾਂ ਦੀ ਦਿਸ਼ਾ ਨਿਰਦੇਸ਼ ਲਵਾਂਗੇ ਤੇ ਇੱਕ ਨਵਾਂ ਢਾਂਚਾ ਤੇ ਜਿਹਦੇ ਵਿੱਚ ਨੌਜਵਾਨੀ ਮਤਲਬ ਕਿ ਮੂਹਰੇ ਹੋਊਗੀ, ਉਹਨੂੰ ਸਰਜੀਤ ਕਰਾਂਗੇ। ਸੋ ਇੰਨੀ ਕੁ ਰੂਪ ਰੇਖਾ ਸਾਹਮਣੇ ਆਈ। ਪਰ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਕਹਿਣ ਦੇ ਬਾਵਜੂਦ ਵੀ ਜਾਂ ਇਸ ਰਾਹ ਤੇ ਪੈਣ ਦੇ ਬਾਵਜੂਦ ਵੀ ਅਕਾਲੀ ਦਲ ਦੇ ਅੰਦਰ ਹੀ ਉਹਨਾਂ ਦੇ ਲੀਡਰਾਂ ਦੀ ਵਿਰੋਧੀਆਂ ਦੀ ਕਤਾਰ ਕਿਉਂ ਲੰਬੀ ਹੋ ਜਾਏ? ਜਿਹੜੀ ਆਪਾਂ ਕਤਾਰ ਗੱਲ ਕਰਕੇ ਹਟਾਂਗੇ, ਇੱਕ ਕਤਾਰ ਚਲੀ ਗਈ, ਢੀਂਡਸਾ, ਸੇਖਵਾਂ, ਬ੍ਰਹਮਪੁਰ, ਉਹਨਾਂ ਦੀ ਕਤਾਰ ਚਲੀ ਗਈ। ਪਰ ਉਸ ਤੋਂ ਬਾਅਦ ਕਰਨੈਲ ਸਿੰਘ ਪੰਜੋਲੀ ਲਗਾਤਾਰ ਬੋਲ ਰਹੇ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ। ਠੀਕ ਹੈ, ਤੁਸੀਂ ਕਹੋਗੇ ਕਿ ਹਾਂ ਉਹਨਾਂ ਕੋਲ ਓਡਾ ਬੜਾ ਪਾਰਟੀ 'ਚ ਰੁਤਬਾ ਜੇ ਨਹੀਂ ਹੈਗਾ ਜਾਂ ਉਸ ਕੈਟਾਗਰੀ 'ਚ ਨਹੀਂ ਆਉਂਦੇ, ਪਰ ਪ੍ਰੇਮ ਸਿੰਘ ਚੰਦੂਮਾਜਰਾ ਤਾਂ ਉਹ ਚਾਹੁੰਦੇ ਨੇ। ਸੋ ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਇਸ ਮਸਲੇ ਦੇ ਉੱਤੇ ਮੀਟਿੰਗ 'ਚ ਨਹੀਂ ਆਉਂਦੇ ਔਰ ਉਸ ਦਿਨ ਉਹ ਵਿਰੋਧ ਜਤਾਉਂਦੇ ਨੇ ਕਿ ਸਮੀਖਿਆ ਕਮੇਟੀ ਕੋਲ ਆਉਣਾ ਚਾਹੀਦਾ ਸੀ। ਪਹਿਲਾਂ ਉਹ ਸਮੀਖਿਆ ਕਰਦੀ, ਪੜਚੋਲ ਕਰਦੀ, ਉਹ ਉਹਦੀ ਰਿਪੋਰਟ ਤਿਆਰ ਕਰਦੀ, ਫਿਰ ਉਹ ਕਾਰਜਕਾਰ ਨਹੀਂ ਜਾਂਦਾ। ਪਰ ਹੁਣ ਜਦੋਂ ਇਹ ਜਥੇਬੰਦਕ ਢਾਂਚਾ ਭੰਗ ਹੋਇਆ, ਪ੍ਰੇਮ ਸਿੰਘ ਚੰਦੂਮਾਜਰਾ ਨੇ ਫਿਰ ਨਾਰਾਜ਼ਗੀ ਪ੍ਰਗਟਾਈ, ਕਹਿੰਦੇ ਇਹ ਵੀ ਸੰਵਿਧਾਨਕ ਦੇ ਉਲਟ ਹੈ, ਇਹ ਵੀ ਗਲਤ ਹੋਇਆ। ਉਹ ਕਹਿੰਦੇ ਕਿੱਥੇ ਹੈ ਮਾਮਲਾ, ਇਹ ਪਹਿਲਾਂ ਵਰਕਿੰਗ ਕਮੇਟੀ ਕੋਲ ਆਉਣਾ ਚਾਹੀਦਾ ਸੀ। ਵਰਕਿੰਗ ਕਮੇਟੀ ਇਹਨੂੰ ਇਸ ਮਸਲੇ ਕਹਿੰਦੇ ਕਿ ਇੱਕ ਬੰਦੇ ਨੂੰ ਅਧਿਕਾਰ ਥੋੜਾ ਹੈ ਕਿ ਤੁਸੀਂ ਸਾਰਾ ਜਥੇਬੰਦਕ ਢਾਂਚਾ ਭੰਗ ਕਰ ਦੋਗੇ। ਵਰਕਿੰਗ ਕਮੇਟੀ ਉਹਦੇ ਪਰ ਮਤਾ ਲਿਆਊਗੀ, ਉਹ ਮਤਾ ਪਾਸ ਹੋਊਗਾ, ਫਿਰ ਤੁਸੀਂ ਭੰਗ ਕਰ ਸਕਦੇ ਹੋ। ਕਹਿੰਦੇ ਵਰਕਿੰਗ ਕਮੇਟੀ ਦੀ ਬੈਠਕ ਬੁਲਾਈਓ ਨਹੀਂ, ਬਿਨਾਂ ਬੈਠਕ ਬੁਲਾਇਆ ਹੀ ਇਸ ਉਦਣ ਜਿਹੜਾ ਮਾਮਲਾ ਨਿਬੜਿਆ ਉਹ ਉੱਥੇ ਤੱਕ ਨਿਬੜਿਆ ਨਾ ਕਿ ਹਾਂ ਤੁਸੀਂ ਇਹ ਸਿਫਾਰਸ਼ਾਂ ਲਾਗੂ ਕਰਨ ਤੇ ਸਹਿਮਤੀ ਬਣ ਗਈ। ਸੋ ਉਹਨੂੰ ਲਾਗੂ ਕਰਨ ਦਾ ਤਰੀਕਾ ਕੀ ਹੋਊਗਾ, ਉਹ ਸੰਵਿਧਾਨਕ ਤੌਰ ਤੇ ਪਾਰਟੀ ਦੇ ਅੰਦਰ ਉਹਦੀ ਬੈਠਕ ਕਿਉਂ ਨਹੀਂ? ਕੀ ਸੁਖਬੀਰ ਬਾਦਲ ਨੂੰ ਪਤਾ ਹੀ ਨਹੀਂਗਾ ਕਿ ਕੰਮ ਕਿਵੇਂ ਹੁੰਦਾ, ਜਾਂ ਉਹਨਾਂ ਦਾ ਉਹ ਪਹਿਲਾਂ ਵਾਲਾ ਕਿ ਹੁਣ ਪਹਿਲਾਂ ਬੋਲਦੇ ਨਹੀਂ ਸੀ ਲੀਡਰ, ਹੁਣ ਬੋਲਣ ਲੱਗ ਗਏ, ਇਸ ਲਈ ਗੱਲਾਂ ਬਾਹਰ ਆਉਣ ਲੱਗੀਆਂ। ਪਹਿਲਾਂ ਵੀ ਤਾਂ ਇਕੱਲੇ ਆਪੇ ਬਾਦਲ ਟੱਬਰ ਫੈਸਲਾ ਕਰਦਾ ਸੀ ਕਿ ਇਹਨੂੰ ਜਥੇਦਾਰ ਲਾਉਣਾ, ਇਹਨੂੰ ਪ੍ਰਧਾਨ ਲਾਉਣਾ, ਇਹਨੂੰ ਟਿਕਟ ਦੇਣੀ, ਇਹਨੂੰ ਨਹੀਂ ਦੇਣੀ। ਸੋ ਉਸ ਗੱਲ ਤੇ ਹੁਣ ਤੇ ਪਹਿਲਾਂ ਇਆਲੀ ਸਾਹਿਬ ਜਿਵੇਂ ਰਾਸ਼ਟਰਪਤੀ, ਸੋ ਇਆਲੀ, ਕਰਨੈਲ ਸਿੰਘ ਪੰਜੋਲੀ, ਫਿਰ ਇਆਲੀ ਤੋਂ ਬਾਅਦ ਚੰਦੂਮਾਜਰਾ ਤੇ ਕੱਲ ਜਗਮੀਤ ਬਰਾੜ ਵੀ ਬੋਲ ਪਏ। ਜਗਮੀਤ ਬਰਾੜ ਵੀ ਕਹਿੰਦੇ ਕਿ ਜਥੇਬੰਦਕ ਢਾਂਚਾ ਭੰਗ ਕਰਨ ਦਾ ਏਦਾਂ ਅਧਿਕਾਰ ਨਹੀਂਗਾ, ਇਹ ਵਰਕਿੰਗ ਕਮੇਟੀ ਕੋਲ ਆਉਣਾ ਚਾਹੀਦਾ। ਸੋ ਇਹ ਮਾਮਲਾ ਹੁਣ ਜਗਮੀਤ ਬਰਾੜ ਦਾ ਬੋਲਣਾ, ਚੰਦੂਮਾਜਰੇ ਦਾ ਬੋਲਣਾ ਤੇ ਕੱਲ ਸ਼ਾਮ ਨੂੰ ਸੁਖਬੀਰ ਬਾਦਲ ਦਾ ਪਟਿਆਲੇ ਪਹੁੰਚ ਜਾਣਾ ਕਿ ਮੈਂ ਆ ਗਿਆ ਚੰਦੂਮਾਜਰਾ ਸਾਹਿਬ ਤੁਹਾਡੇ ਘਰੇ, ਤੇ ਘਰੇ ਕੁੰਡੀ ਲਾ ਕੇ 40 ਮਿੰਟ ਗੱਲ ਕਰਨੀ ਤੇ ਬੈਠਕ ਤੋਂ ਬਾਅਦ ਬਾਹਰ ਆ ਕੇ ਚੰਦੂਮਾਜਰਾ ਜੀ ਤੋਂ ਸਰੋਪਾ ਲੈਣਾ ਕਿ ਪਾ ਦਿਓ ਸਰੋਪਾ, ਫੋਟੋ ਦਾ ਜਾਵੇ ਮੀਡੀਆ 'ਚ ਕਿ ਸਮਝੌਤਾ ਹੋ ਗਿਆ ਆਪਣਾ। ਸੋ ਉਹ ਮੈਨੂੰ ਯਾਦ ਹੈ ਕਿ ਵੋਟਾਂ ਦੇ ਦੌਰਾਨ ਜਦੋਂ ਟਿਕਟਾਂ ਦੀ ਵੰਡ ਹੋਣੀ ਸੀ, ਉਸ ਤੋਂ ਪਹਿਲਾਂ ਵੀ ਚੰਦੂਮਾਜਰੇ ਦੇ ਘਰੇ 2 ਦਿਨਾਂ ਦੇ ਵਿੱਚ 2 ਗੇੜੇ ਮਾਰਨੇ ਪਏ ਸੀ ਸੁਖਬੀਰ ਸਿੰਘ ਬਾਦਲ ਨੂੰ। ਸੋ ਉਸ ਸਮੇਂ ਵੀ ਇਹੀ ਮਸਲਾ ਸੀਗਾ ਕਿ ਕਿਤੇ ਪਾਲਾ ਨਾ ਬਦਲ ਲੈਣ। ਹੁਣ ਵੀ ਮਸਲਾ ਉੱਥੇ ਹੀ ਖੜਾ। ਚੱਲਦੇ ਕਿਸਾਨ ਅੰਦੋਲਨ ਦੌਰਾਨ ਵੀ ਕੇਂਦਰੀ ਮੰਤਰੀਆਂ ਦੇ ਘਰਾਂ ਦੇ ਵਿੱਚੋਂ ਪ੍ਰੇਮ ਸਿੰਘ ਚੰਦੂਮਾਜਰਾ ਨਿਕਲਦੇ ਦੇਖੇ ਜਾਂਦੇ ਰਹੇ ਨੇ। ਉਸ ਤੋਂ ਪਹਿਲਾਂ ਵੀ ਉਹ ਲਗਾਤਾਰ ਅਕਾਲੀ ਦਲ ਦੇ ਵੱਡੇ ਲੀਡਰ ਹੋਣ ਦੇ ਨਾਤੇ ਔਰ ਅਕਾਲੀ ਦਲ ਦੀ ਜਿਵੇਂ ਤਕਰਾਰ ਚੱਲ ਰਹੀ ਸੀ, ਖਾਸ ਕਰ ਬਾਦਲ ਟੱਬਰ ਦੀ ਜਿਵੇਂ ਬੀਜੇਪੀ ਨਾਲ ਤਕਰਾਰ ਚੱਲਦੀ, ਉਸ ਦੌਰਾਨ ਵੀ ਮਤਲਬ ਪਿਛਲੇ ਦਰਵਾਜ਼ਿਓਂ ਵੀ ਮੁਰਲੇ ਦਰਵਾਜ਼ਿਓਂ ਵੀ ਕੇਂਦਰੀ ਮੰਤਰੀਆਂ ਨਾਲ, ਬੀਜੇਪੀ ਦੇ ਲੀਡਰਾਂ ਨਾਲ ਨੇੜਤਾ ਦੀ ਚਰਚਾ, ਮੁਲਾਕਾਤਾਂ ਦੀਆਂ ਚਰਚਾਵਾਂ ਤੇ ਉਹ ਕਈ ਦੌਰ ਦੀਆਂ ਬੈਠਕਾਂ ਉਹ ਸਾਹਮਣੇ ਆਉਂਦੀਆਂ ਰਹੀਆਂ। ਸੋ ਹੁਣ ਚਾਹੇ ਤਾਂ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਨੂੰ ਲੈ ਕੇ ਫਿਕਰਮੰਦ ਨੇ, ਚਾਹੇ ਉਹ ਆਪਣੇ ਰਾਜਨੀਤਿਕ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਾਹੇ ਜਗਮੀਤ ਬਰਾੜ ਹੋਰਾਂ ਨੂੰ ਹੁਣ ਅਕਾਲੀ ਦਲ ਦਾ ਫਿਕਰ ਹੋਵੇ ਜਾਂ ਆਪਣੀ ਹੋਂਦ ਦਾ ਫਿਕਰ ਹੋਵੇ ਕਿ ਹੁਣ ਕਿਹੜਾ ਘਰ ਬਚਿਆ ਜਿੱਥੇ ਮੈਂ ਜਾਣਾ, ਸੋ ਮੈਂ ਕਿੰਨੇ ਪਾਲੇ ਬਦਲ ਚੁੱਕਿਆ। ਸੋ ਇਸ ਲਈ ਇਹਨਾਂ ਲੀਡਰਾਂ ਨੂੰ ਕਾਹਦਾ ਫਿਕਰ ਆ, ਪੰਜਾਬ ਦਾ, ਅਕਾਲੀ ਦਲ ਦਾ ਜਾਂ ਆਪਣੇ ਰਾਜਨੀਤਿਕ ਭਵਿੱਖ ਦਾ? ਪਰ ਇੱਕ ਗੱਲ ਸਾਫ਼ ਆ ਕਿ ਅਕਾਲੀ ਦਲ 'ਚ ਹੁਣ ਸਾਰਾ ਕੁਝ ਠੀਕ ਨਹੀਂ ਹੈਗਾ। ਜੇ ਸੱਚਮੁੱਚ ਸੁਖਬੀਰ ਬਾਦਲ ਹੋਰਾਂ ਨੇ ਜਥੇਬੰਦਕ ਢਾਂਚਾ ਭੰਗ ਕਰ ਵੀ ਲਿਆ, ਉਹ ਸੰਵਿਧਾਨ ਅਨੁਸਾਰ ਕੀਤਾ, ਗੈਰ ਸੰਵਿਧਾਨਕ ਕੀਤਾ, ਜੇ ਉਹਨੂੰ ਨਵਾਂ ਰੂਪ ਦੇਣਾ ਤਾਂ ਹੁਣ ਬਿਲਕੁਲ ਨਵੀਂ ਪਨੀਰੀ ਲਿਆਉਣੀ ਪੈਣੀ ਜੀ। ਉਸ ਪਨੀਰੀ ਨੂੰ ਇਤਿਹਾਸ ਪੜ੍ਹਾਉਣ ਪੰਜਾਬ ਦਾ, ਉਸ ਪਨੀਰੀ ਨੂੰ ਇਤਿਹਾਸ ਪੜ੍ਹਾਉਣ ਅਕਾਲੀ ਦਲ ਦਾ, ਉਸ ਪਨੀਰੀ ਨੂੰ ਇਤਿਹਾਸ ਪੜ੍ਹਾਉਣ ਮੋਰਚਿਆਂ ਦਾ, ਉਸ ਪਨੀਰੀ ਨੂੰ ਇਤਿਹਾਸ ਪੜ੍ਹਾਉਣ ਪੰਥਕ ਰਵਾਇਤਾਂ ਦਾ। ਉਸ ਤੋਂ ਬਾਅਦ ਉਸ ਨੂੰ ਦੇਖਣ ਕਿ ਹੁਣ ਇਹਨਾਂ ਵਿੱਚੋਂ ਕਿਹੜਾ ਵਪਾਰੀ ਬਣ ਸਕਦਾ, ਕਿਹੜਾ ਲੀਡਰ ਬਣ ਸਕਦਾ, ਕਿਹੜਾ ਪੰਥ ਦੀ ਨੁਮਾਇੰਦਗੀ ਕਰ ਸਕਦਾ, ਕਿਹੜਾ ਧਾਰਮਿਕ ਮਸਲਿਆਂ ਲਈ ਲੜਾਈ ਲੜ ਸਕਦਾ। ਫਿਰ ਉਹ ਕੈਟਾਗਰੀਆਂ ਕੱਢ ਲਿਓ ਨਾ, ਪਰ ਪਹਿਲਾਂ ਉਹਨੂੰ ਤਿਆਰ ਤਾਂ ਕਰੋ। ਸੋ ਜੇਕਰ ਫਿਰ ਐਂ ਕਰਨਾ ਕਿ ਅੱਛਾ ਚੰਦੂਮਾਜਰਾ ਸਾਹਿਬ
ਹੁਣ ਤੁਹਾਡੀ ਵਾਰੀ ਲੰਘ ਗਈ, ਹੁਣ ਤੁਹਾਡੇ ਮੁੰਡੇ ਨੂੰ ਦੇ ਦਿੰਦੇ ਆ, ਅੱਛਾ ਚਲੋ ਚੀਮਾ ਸਾਹਿਬ ਤੁਸੀਂ ਦੇਖੋਗੇ ਆਪਣੇ ਪਰਿਵਾਰ ਚੋਂ ਕਿਹਨੂੰ ਐਡਜਸਟ ਕਰਨਾ, ਚਲੋ ਬਾਕੀ ਲੀਡਰਾਂ ਦੇ ਜਥੇਦਾਰ ਭਾਈ ਆਪਣੇ ਬੱਚੇ ਲਿਆਓ, ਪੋਤੇ ਪੋਤੀਆਂ ਨੂੰ ਲਿਆਓ ਮੂਰੇ। ਜੇ ਐਂ ਹੀ ਫਿਰ ਘਰੇ ਹੀ ਰਿਓੜੀਆਂ ਵੰਡਣੀਆਂ ਨੇ, ਫਿਰ ਅਕਾਲੀ ਦਲ ਦਾ ਕੁਝ ਨਹੀਂ ਬੱਟ ਹੋਣਾ। ਸੋ ਇਸ ਲਈ ਅਕਾਲੀ ਦਲ ਜੇਕਰ ਸਹੀ ਮਾਇਨੇ 'ਚ ਭੰਗ ਕੀਤਾ ਤਾਂ ਹੁਣ ਬਾਦਲ ਪਰਿਵਾਰ ਲਾਂਭੇ ਆ ਕੇ ਕਹੇ ਕਿ ਆਹ ਨਵੀਂ ਟੀਮ ਬਣਾਤੀ ਭਾਈ, ਆਹ ਨਵੀਂ ਟੀਮ ਕੰਮ ਕਰੇ, ਅਸੀਂ ਪਿੱਛੋਂ ਬੈਠ ਕੇ ਉਹ ਅਡਵਾਨੀ ਉਹਨਾਂ ਵਾਲੀ ਕਿਹੜੀ ਆ ਉਹ ਲਾਈਨ ਜਿਹੜੀ ਕਹਿੰਦੇ ਕਿ ਮਾਰਗਦਰਸ਼ਕ, ਹਾਂ ਹੁਣ ਉਸ ਲਾਈਨ 'ਚ ਆ ਜਾਣ ਔਰ ਉਹਨਾਂ ਕੇ ਮਾਰਗਦਰਸ਼ਕ ਕਰਨ ਜਿੰਨਾ ਕਿ ਕਰ ਸਕਦੇ ਨੇ, ਜਿੰਨੀ ਕੁ ਲੋੜ ਹੋਵੇ। ਔਰ ਇਸ ਗੱਲ ਨੂੰ ਜੇਕਰ ਉੱਥੇ ਤੱਕ ਨਾ ਲੈ ਕੇ ਗਏ ਤਾਂ ਜਿਸ ਰਾਹ ਦੇ ਉੱਤੇ ਅੱਜ ਪੰਜੋਲੀ, ਅਯਾਲੀ, ਚੰਦੂ ਮਾਜਰਾ, ਬਰਾੜ ਹੋਰੀ ਨੇ, ਕੱਲ ਨੂੰ ਹੋਰ ਇਹ ਲਾਈਨ ਲੰਬੀ ਹੋ ਸਕਦੀ ਆ। ਅਕਾਲੀ ਦਲ ਦੀਆਂ ਮੁਸੀਬਤਾਂ ਘਟੀਆਂ ਨਹੀਂ, ਵੱਧ ਗਈਆਂ ਨੇ। ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰੀਏ ਸ਼ਰਮਾ ਜੀ, ਨਸ਼ਾ ਬਹੁਤ ਵੱਡੀ ਸਮੱਸਿਆ ਹੈ, ਸਮਾਜਿਕ ਸਮੱਸਿਆ ਵੀ, ਆਰਥਿਕ ਸਮੱਸਿਆ ਤਾਂ ਹੈਗੀ ਹੈ। ਨਸ਼ੇ 'ਚ ਸਰਮਾਇਆ ਬਹੁਤ ਜਾਂਦਾ ਪੰਜਾਬ ਦਾ। ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ, ਮੁੰਡਾ ਖਿਡਾਰੀ ਸੀ, ਮਾਰਿਆ ਗਿਆ। ਪੰਜਾਬ ਦੇ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ, ਸਾਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ। ਕੁਲਦੀਪ ਸਿੰਘ ਦੀਪ ਮਤਲਬ ਕਿ ਧਾਲੀਵਾਲ ਹੈ ਮੁੰਡਾ, ਦੀਪ ਧਾਲੀਵਾਲ ਦੇ ਨਾਂ ਨਾਲ ਜਾਣਿਆ ਜਾਂਦਾ, ਮਾਤਰ 22 ਸਾਲ ਦੀ ਉਮਰ ਆ। ਔਰ ਉਹਨੇ ਰਾਸ਼ਟਰੀ ਪੱਧਰ ਦੇ ਉੱਤੇ ਜੂਨੀਅਰਸ਼ਿਪ ਦੇ ਵਿੱਚ ਲਗਾਤਾਰ ਸਿਲਵਰ ਮੈਡਲਾਂ ਤਾਂ ਲਏ ਨੇ, ਬਹੁਤ ਲੰਬੀ ਆ, ਤੇ ਮਤਲਬ ਕਿ 2-3 골ਡ ਮੈਡਲ ਵੀ ਜਿੱਤ ਚੁੱਕਿਆ ਉਹ ਬੱਚਾ। ਸੋ ਉਹ 골ਡ ਮੈਡਲ ਜੇਤੂ ਬੱਚਾ, ਅਤੇ ਉਹਦੀ ਬਾਂਹ ਕਹਿੰਦੇ ਜਦੋਂ ਕਿ ਦਾਹ ਸੰਸਕਾਰ ਤੋਂ ਪਹਿਲਾਂ ਆਪਣੇ ਜਿਵੇਂ ਇਸ਼ਨਾਨ ਕਰਾਉਣ ਦੀ ਇੱਕ ਰਸਮ ਹੈ, ਜਦੋਂ ਕਰਾਉਣ ਲੱਗੇ ਤਾਂ ਉਹਦੀ ਬਾਂਹ ਸਾਰੀ ਕਹਿੰਦੇ ਸਰਿੰਜਾਂ ਦੀਆਂ ਉਹਦੇ ਨਾਲ ਭਰੀ ਹੋਈ ਸੀ, ਨਿਸ਼ਾਨਾਂ ਨਾਲ, ਇੰਨੀਆਂ ਸਰਿੰਜਾਂ ਲੱਗੀਆਂ ਨੇ। ਸੋ ਉਹਦਾ 22 ਸਾਲ ਦਾ ਮੁੰਡਾ, ਤੋਂ ਇੱਥੋਂ ਹਿਸਾਬ ਲਾਓ। ਤੇ ਹੁਣ ਉਹ ਖਤਰਾ ਇਹੀ ਹੈ ਕਿ ਓਵਰਡੋਜ਼ ਨਾਲ ਮਰਿਆ, ਪਰ ਪਰਿਵਾਰ ਕਹਿੰਦਾ ਚਾਹੇ ਓਵਰਡੋਜ਼ ਹੈ ਚਾਹੇ ਕੁਛ ਹੈ, ਕਤਲ ਹੈ। ਤੇ ਉਹਨਾਂ ਨੇ ਉਹਨਾਂ ਧਿਰਾਂ ਨੂੰ ਨਾਮਜ਼ਦ ਕੀਤਾ ਕਿ ਆਹ ਧਿਰਾਂ ਨੇ ਭਾਈ, ਔਰ ਉਹ ਧਿਰਾਂ ਬਾਰੇ ਜਦੋਂ ਪਤਾ ਪੜਚੋਲ ਹੋਈ ਤਾਂ ਪਤਾ ਲੱਗਿਆ ਕਿ ਉਹ ਭਾਈ ਨਸ਼ੇ ਨਾਲ ਜੁੜੇ ਹੋਏ ਲੋਕ ਨੇ, ਤੇ ਉਹਨਾਂ ਦੇ ਸੰਪਰਕ 'ਚ ਕਿਵੇਂ ਆ। ਇਹ ਕੋਚ ਵੀ ਹੈਰਾਨ ਹੈ ਉਸ ਬੱਚੇ ਦਾ। ਉਹ ਕਹਿੰਦਾ ਕਿ ਜਦੋਂ ਇਹ ਸਾਡੀ ਅਕੈਡਮੀ 'ਚ ਆਇਆ ਤਾਂ ਸ਼ੁਰੂ ਦੇ ਦਿਨਾਂ ਦੇ ਵਿੱਚ ਹੀ, ਜਦੋਂ ਇਸਨੇ ਕੋਈ ਟ੍ਰੇਨਿੰਗ ਨਹੀਂ ਲਈ ਸੀ, ਉਹਨਾਂ ਦਿਨਾਂ 'ਚ ਇਹਦੇ ਜੋਸ਼ ਔਰ ਜਜ਼ਬੇ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਕਿ ਲੈ ਵੀ ਪੰਜਾਬ ਨੂੰ ਇੱਕ ਹੀਰਾ ਖਿਡਾਰੀ ਮਿਲ ਗਿਆ, ਇਹ ਦੇਸ਼ ਔਰ ਦੁਨੀਆ ਦੇ ਵਿੱਚ ਸਾਡਾ ਨਾਮ ਚਮਕਾਊਗਾ। ਔਰ ਉਸੇ ਕਦਮਾਂ ਦੇ ਉੱਤੇ ਤੁਰਦਿਆਂ ਹੋਇਆ ਉਹਨੇ ਰਾਸ਼ਟਰੀ ਖੇਡਾਂ ਦੇ ਵਿੱਚ ਲਗਾਤਾਰ ਜਦੋਂ ਮੈਡਲ ਜਿੱਤਣੇ ਸ਼ੁਰੂ ਕੀਤੇ, ਕਹਿੰਦੇ ਚਾਂਦੀ ਜਿੱਤਣਾ ਤਾਂ ਉਹਦੇ ਲਈ ਆਮ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਜਦੋਂ ਲਗਾਤਾਰ 3 ਵਾਰ 골ਡ ਮੈਡਲ ਵੀ ਜਿੱਤ ਲਿਆ ਤਾਂ ਲੱਗਿਆ ਕਿ ਲੈ ਵੀ ਹੁਣ ਇਹ ਤਰਾਸ਼ਿਆ ਹੋਇਆ ਹੀਰਾ ਬਣਦਾ ਜਾ ਰਿਹਾ। ਪਰ ਕਹਿੰਦੇ ਕਿ ਪਿਛਲੇ ਦਿਨਾਂ ਤੋਂ ਦੌਰਾਨ ਜਿਵੇਂ ਮਤਲਬ ਕਿ ਕਦੇ ਖੇਡ ਤੋਂ ਦੂਰ ਹੋਣਾ, ਗਰਾਊਂਡ ਤੋਂ ਦੂਰ ਰਹਿਣਾ, ਲੇਟ ਆਉਣਾ, ਕੁਤਾਹੀ ਕਰਨ ਲੱਗ ਜਾਣਾ, ਇਹ ਜਦੋਂ ਧਿਆਨ ਆਉਣ ਵਾਲੀਆਂ ਗੱਲਾਂ ਵੀ ਚਰਚਾ 'ਚ ਆਈਆਂ, ਤੇ ਇੱਧਰ ਬੱਚਿਆਂ ਨਾਲ ਪਤਾ ਲੱਗਿਆ ਕਿ ਇਹਨਾਂ ਨਾਲ ਅੱਜ ਕੱਲ੍ਹ ਮਿਲਦਾ ਜੀ, ਤੇ ਜਦੋਂ ਉਹਨਾਂ ਬਾਰੇ ਪਤਾ ਲੱਗਿਆ ਤਾਂ ਪਤਾ ਲੱਗਿਆ ਕਿ ਉਹ ਤਾਂ ਭਾਈ ਚਿੱਟੇ ਦੇ ਉਹ ਸੰਪਰਕ 'ਚ ਨੇ। ਤੇ ਇਹਦੀਆਂ ਮਤਲਬ ਕਿ ਇਸ ਮਸਲੇ ਨੂੰ ਲੈ ਕੇ ਬੱਚੇ ਦੀ ਜਾਨ ਜਾਣ ਦਾ ਮਤਲਬ ਸਾਫ਼ ਹੈ ਕਿ ਨਸ਼ਾ ਸਾਡੇ ਖੇਡਾਂ ਤੱਕ, ਕਿਉਂਕਿ ਕਬੱਡੀ ਵਾਲਾ ਮਸਲਾ ਪੰਜਾਬ 'ਚ ਬਹੁਤ ਉੱਠਦਾ ਰਿਹਾ, ਕਬੱਡੀ ਖਿਡਾਰੀਆਂ ਵਾਲਾ ਮਸਲਾ ਬਹੁਤ ਉੱਠਦਾ ਰਿਹਾ, ਪਰ ਉੱਥੇ ਵੀ ਜੇਕਰ ਉੱਠਦਾ ਸੀ ਤਾਂ ਇਹ ਉੱਠਦਾ ਸੀ ਕਿ ਉਹ ਰੇਡ ਪਾਉਣ ਲਈ, ਉਹ ਜਾਫਾ ਲਾਉਣ ਲਈ, ਉਹਦੇ ਲਈ ਜੀ ਮਤਲਬ ਕੋਈ ਅਜਿਹੀ ਤਾਕਤ ਦੀ ਵਰਤੋਂ ਕਰ ਲੈਂਦੇ ਨੇ ਜੀ, ਮਤਲਬ ਕਿ ਤੁਰੰਤ ਜਿਹੜੀ ਜ਼ਿਆਦਾ ਸ਼ਕਤੀ ਆ ਜਾਵੇ, ਉਹਦੀਆਂ ਚਰਚਾਵਾਂ ਜ਼ਿਆਦਾ ਆਉਂਦੀਆਂ ਸੀਗੀਆਂ। ਪਰ ਇਸ ਕਦਰ ਕਿ ਬੱਚੇ ਜਿਹੜੇ ਖੇਡ ਮੈਦਾਨ 'ਚ ਹੋਣ, ਉਹ ਮਤਲਬ ਤਾਂ ਇਹ ਹੁੰਦਾ ਕਿ ਬੱਚਾ ਜੇ ਖੇਡ ਨਾਲ ਜੁੜ ਗਿਆ ਤਾਂ ਇਹਦਾ ਮਤਲਬ ਉਹਨੂੰ ਨਸ਼ਿਆਂ ਦੀ ਗਿਰਫਤ 'ਚੋਂ ਦੂਰ ਰਹੂਗਾ, ਪਰ ਇੱਥੇ ਉਲਟ ਹੋ ਰਿਹਾ ਕੀ। ਸੋ ਇਸ ਲਈ ਸਵਾਲ ਇਹ ਹੈ ਕਿ ਇਹਨਾਂ ਬੱਚਿਆਂ ਦੇ ਟਰੈਕ ਸੂਟਾਂ ਵਾਲੀਆਂ ਜੇਬਾਂ ਦੇ ਵਿੱਚ ਕੌਣ ਸਰਿੰਜਾਂ ਪਾ ਰਿਹਾ, ਇਹ ਮਸਲਾ ਹੈ, ਇੱਥੇ ਨਜ਼ਰ ਕਰਨ ਦੀ ਲੋੜ ਹੈ। ਤੇ ਇਸ ਮਸਲੇ ਤੇ ਉਸ ਇਲਾਕੇ ਦੀਆਂ ਧਿਰਾਂ, ਸੰਗਠਨਾਂ ਦਾ ਇਹ ਵੀ ਦੱਸਣਾ ਹੈ ਕਿ ਭਾਈ ਬਠਿੰਡੇ ਇਲਾਕੇ ਦੇ ਵਿੱਚੋਂ, ਜਿਹੜੇ ਇਲਾਕੇ 'ਚੋਂ ਬੱਚਾ ਆਉਂਦਾ ਸੀਗਾ, ਉਸ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ, ਔਰ ਉਸ ਨਸ਼ੇ ਨੂੰ ਲੈ ਕੇ ਲਗਾਤਾਰ ਕਹਿੰਦੇ ਅਸੀਂ ਸ਼ਿਕਾਇਤਾਂ ਕਰਦੇ ਰਹੇ ਹਾਂ, ਲਗਾਤਾਰ ਅਸੀਂ, ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਹੁੰਦੀ। ਸੋ ਆਹ ਵੀ ਸਵਾਲ ਹੈ, ਕਿਉਂਕਿ ਇਸ ਲਈ ਜੇਕਰ ਪੰਜਾਬ ਜਿਸ ਕਦਰ ਨਸ਼ੇ ਦੀ ਗਿਰਫਤ 'ਚ ਹੈ, ਔਰ ਅੰਕੜੇ ਜਿਹੜੇ ਗਵਾਹੀ ਭਰਦੇ ਨੇ ਕਿ ਪਿਛਲੇ 100 ਦਿਨਾਂ ਦੇ ਵਿੱਚ ਹੀ ਜਿਵੇਂ ਮਤਲਬ ਕਿ ਪੰਜਾਬ ਦੇ ਵਿੱਚ 60 ਦੇ ਕਰੀਬ ਓਵਰਡੋਜ਼ ਨਾਲ ਮੌਤਾਂ ਹੋਈਆਂ ਨੇ, ਇਹ ਆਪਣੇ ਆਪ 'ਚ ਅੰਕੜਾ ਗਵਾਹ ਭਰਦਾ। ਔਰ ਇਹ ਉਹ ਹੈ ਜਿੱਥੇ ਮੰਨ ਲਿਆ ਜਾਂਦਾ ਹੈ, ਜਿੱਥੇ ਪਰਿਵਾਰ ਵੱਲੋਂ ਪੋਸਟਮਾਰਟਮ 'ਚ ਆ ਗਿਆ, ਰਿਪੋਰਟ 'ਚ ਆ ਗਿਆ, ਇਹ ਉਹ ਅੰਕੜੇ ਨੇ। ਕਈ ਥਾਵਾਂ ਤੇ ਲੁਕਾ ਲਿਆ ਜਾਂਦਾ ਕਿ ਨਸ਼ੇ ਕਾਰਨ ਬਦਨਾਮੀ ਨਾ ਹੋ ਜਾਵੇ, ਕੱਲ ਨੂੰ ਛੋਟੇ ਭੈਣ ਭਰਾਵਾਂ ਦੇ ਵਿਆਹ 'ਚ ਕੋਈ ਅੜਿੱਕਾ ਨਾ ਆ ਜਾਵੇ, ਇਹ ਮਸਲੇ ਵੀ ਸਾਡੇ ਮਸਲਿਆਂ ਨੂੰ ਦਬਾਉਣ 'ਚ ਉਹ ਕਰਦੇ ਨੇ। ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਹੁਣ ਹਰ ਘਰ ਦੇ ਬਾਹਰ ਨਸ਼ਾ ਦਸਤਕ ਦਿੰਦਾ, ਬੈਲ ਮਾਰ ਕੇ ਹੋਮ ਡਿਲੀਵਰੀ ਹੈ। ਸੋ ਮਤਲਬ ਬੈਠਕ 'ਚ ਬੈਠਿਆਂ ਨੂੰ ਹੋਮ ਡਿਲੀਵਰੀ ਜਦੋਂ ਨਸ਼ਿਆਂ ਦੀ ਹੋਣ ਲੱਗ ਗਈ, ਹੋਰ ਉਹਦੇ ਉੱਤੇ ਸਰਕਾਰਾਂ ਬਦਲ ਗਈਆਂ, ਇਸ ਮਸਲੇ ਦੇ ਉੱਤੇ ਸਰਕਾਰਾਂ ਪਲਟਦੀਆਂ ਰਹੀਆਂ। ਇਹਦਾ ਮਤਲਬ ਅਜੇ ਵੀ, ਕਿਉਂ ਤੁਸੀਂ ਇਹ ਦੇਖੋ ਕਿ ਇਸ ਮਸਲੇ ਨੂੰ ਹਾਲ ਹੀ 'ਚ ਕੱਲ ਇੱਕ ਇੰਸਪੈਕਟਰ ਪੈਸੇ ਲੈਣ ਦੇ ਦੋਸ਼ 'ਚ ਫੜ ਹੋਇਆ ਕਿ ਹਾਂ ਜੀ ਉਹ ਨਸ਼ੇ ਦੇ ਮਾਮਲੇ 'ਚ ਪੈਸੇ ਲੈਂਦਾ, ਗ੍ਰਿਫਤਾਰ ਕਰ ਲਿਆ ਗਿਆ। ਸੋ ਰਿਸ਼ਵਤ ਖੋਰੀ ਇਹਦਾ ਮਤਲਬ ਹਾਵੀ ਹੈ, ਜਿਹੜੀ ਪੁਲਿਸ ਨੇ ਨਕੇਲ ਕਸਣੀ ਆ, ਉਹ ਪੁਲਿਸ ਇਹਦੇ ਵਿੱਚ ਗ੍ਰਿਫਤ 'ਚ ਹੈ, ਤਾਂ ਕਿਵੇਂ ਨਿਕਲਿਆ ਜਾਊਗਾ। ਸੋ ਆਹ ਨੌਜਵਾਨ ਦਾ ਜਾਣਾ ਸ਼ੀਸ਼ਾ ਵਿਖਾਉਣ ਵਰਗਾ ਹੈ ਕਿ ਭਾਈ ਪੰਜਾਬ ਦੀ 22 ਸਾਲਾਂ ਦਾ ਬੱਚਾ
ਇਹਦਾ ਮਤਲਬ ਜੇ ਉਹ 6 ਮਹੀਨੇ ਸਾਲ ਤੋਂ ਵੀ ਦੀ ਗਿਰਫਤ 'ਚ ਆਇਆ ਹੋਇਆ ਤਾਂ ਦੇਖ ਲਓ ਕਿ 20 ਸਾਲ ਨੂੰ ਟੱਪਦੇ ਹੀ ਹੁਣ ਕਿੱਥੇ ਜਿੰਦਰੇ ਲਾ ਕੇ ਰੱਖ ਲਈਏ ਜਵਾਨੀ ਨੂੰ, ਮਤਲਬ ਕਿਹੜੇ ਕਮਰਿਆਂ 'ਚ ਕੈਦ ਕਰ ਲਈਏ, ਮਤਲਬ ਕਿ ਬਾਹਰ ਭੇਜਣਾ ਵੀ ਹੈ ਬੱਚਿਆਂ ਨੇ, ਆਪਣੇ ਕੰਮ ਧੰਦਿਆਂ ਲਈ ਵੀ ਜਾਣਾ, ਪੜ੍ਹਨ ਲਈ ਵੀ ਜਾਣਾ, ਖੇਡ ਲਈ ਵੀ ਜਾਣਾ, ਖੇਤਾਂ ਲਈ ਵੀ ਜਾਣਾ। ਸੋ ਉਹ ਸਾਰਿਆਂ ਤੇ ਹੁਣ ਕਿੱਥੇ CCTV ਕੈਮਰੇ ਬੱਚਿਆਂ ਦੇ ਸਿਰਾਂ ਤੇ ਕੈਮਰੇ ਲਾ ਦਿੱਤੇ ਜਾਣ। ਸੋ ਇਹਦੇ ਲਈ ਪ੍ਰਸ਼ਾਸਨ ਔਰ ਸਰਕਾਰ ਜ਼ਿੰਮੇਵਾਰੀ ਲਵੇ ਜੀ। ਹੁਣ ਇਹ ਗੱਲਾਂ ਕਹਿ ਕੇ ਕਿ 4 ਮਹੀਨੇ ਸਾਡੀ ਸਰਕਾਰ ਨੂੰ ਹੋ ਗਏ ਜੀ, ਇਹ ਬਾਦਲਾਂ ਨੇ ਬੀਜੇ ਜੀ, ਇਹ ਕਾਂਗਰਸੀਆਂ ਨੇ ਬੀਜੇ ਜੀ, ਇਹ ਕੈਪਟਨ ਦੀ ਕੈਬਨਿਟ ਸੀਗੀ, ਜਿਹੜਾ ਕੈਪਟਨ ਖੁਦ ਕਹਿੰਦਾ ਸੀ ਮੇਰੀ ਸਾਰੀ ਕੈਬਨਿਟ ਇਹੀ ਜੀ ਹੈ ਜੀ। ਸੋ ਭਾਈ ਜੇਕਰ ਉਹ ਗੁਨਾਹਗਾਰ ਸੀ ਤਾਂ ਲੋਕਾਂ ਨੇ ਸਜ਼ਾ ਦੇ ਦਿੱਤੀ। ਸੋ ਹੁਣ ਤੁਹਾਨੂੰ ਚੁਣਿਆ, ਤੁਹਾਨੂੰ ਕੁਝ ਕਰਕੇ ਦਿਖਾਉਣਾ ਪੈਣਾ। ਇਸ ਲਈ ਪੰਜਾਬ ਦੀਆਂ ਮਾਵਾਂ ਝੋਲੀ ਅੱਡ ਕੇ ਆਪਣੇ ਬੱਚਿਆਂ ਦੀ ਖੈਰ ਖਵਾ ਸਰਕਾਰਾਂ ਤੋਂ ਮੰਗਦੀਆਂ ਨੇ। ਇਸ ਤਸਵੀਰ ਨੇ ਪੰਜਾਬ ਦਾ ਅਕਸ ਸਾਹਮਣੇ ਲਾ ਦਿੱਤਾ। ਬਹੁਤ ਦੁਖਦਾਈ ਘਟਨਾ ਜੀ। ਵਿਨੋਦ ਘਈ ਬਾਰੇ ਆਪਾਂ ਚਰਚਾ ਸੁਣਦੇ ਰਹੇ ਹਾਂ ਸ਼ਰਮਾ ਜੀ, ਵੀ ਵਿਨੋਦ ਘਈ ਡੇਰੇ ਸਿਰਸੇ ਮੁਖੀ ਦਾ ਵੀ ਵਕੀਲ ਹੈ, ਸਮੇਤ ਸੈਣੀ ਦਾ ਵੀ ਵਕੀਲ ਹੈ। ਆ ਜਿਹੜੇ ਪੰਜਾਬ ਸਰਕਾਰ ਦੇ ਜਿਨ੍ਹਾਂ ਦੇ ਵਿਰੁੱਧ ਕੇਸ ਹੋਣੇ ਸੀ ਇਹਨਾਂ ਨੇ ਜਾਂਚਾਂ ਦੇ ਭ੍ਰਿਸ਼ਟਾਚਾਰ ਦੇ, ਉਹਨਾਂ ਦਾ ਜ਼ਮਾਨਤਾਂ ਲੈਣ 'ਚ ਮਦਦਗਾਰ ਹੈ। ਹੋਰ ਵੀ ਕੀ ਅਹਿਮ ਕੇਸ ਨੇ, ਪਰ ਮਾਨ ਸਾਹਿਬ ਕਹਿੰਦੇ ਵੀ ਐਡਵੋਕੇਟ ਜਨਰਲ ਤਾਂ ਵਿਨੋਦ ਘਈ ਹੀ ਬਣਨਗੇ। ਹੁਣ ਘਈ ਸਾਹਿਬ ਮਾਨ ਸਾਹਿਬ ਦੀ ਕਮਜ਼ੋਰੀ ਕਿਵੇਂ ਬਣ ਗਏ ਮੁੱਖ ਮੰਤਰੀ ਸਾਹਿਬ? ਦੇਖੋ, ਇਹ ਕੱਲ ਜਿਹੜੀ ਆਪਾਂ ਪਰਸੋਂ ਗੱਲ ਕੀਤੀ ਸੀ, ਪਰਸੋਂ ਜਦੋਂ ਦਿੱਲੀ ਬੈਠਕ ਹੁੰਦੀ ਆ ਜੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਡਾ, ਉੱਥੇ ਅਨਮੋਲ ਰਤਨ ਸਿੱਧੂ ਦੇ ਨਾਲ ਇਹ ਮਾਮਲਾ ਖੂਬ ਭਖਿਆ ਅਗਲੇ ਨੂੰ ਲਾਉਣ ਨੂੰ ਲੈ ਕੇ। ਤੁਸੀਂ ਇਹਦਾ ਮਤਲਬ ਇਹ ਦੇਖੋ ਕਿ ਇਹਦਾ ਮਤਲਬ ਜੇ ਹੁਕਮ ਕਿਸੇ ਹੋਰ ਪਾਸਿਓਂ ਆਉਂਦੇ ਨੇ ਔਰ ਲਾਗੂ ਕਰਨਾ ਮੁੱਖ ਮੰਤਰੀ ਲਈ ਮਜਬੂਰੀ ਹੈ ਤਾਂ ਹੀ ਨੋਟੀਫਿਕੇਸ਼ਨ ਅੜਦਾ ਨਾ। ਜੇ ਮੁੱਖ ਮੰਤਰੀ ਹੋਰਾਂ ਦੀ ਇੱਛਾ ਵਾਲਾ ਲੱਗੂਗਾ ਤਾਂ ਉਹ ਕਹਿਣਗੇ ਪਹਿਲਾਂ ਚਿੱਠੀ ਕੱਢ, ਕੱਲ ਨੂੰ ਕੋਈ ਨਵਾਂ ਸਿਆਪਾ ਨਾ ਖੜਾ ਹੋ ਜਾਵੇ, ਕੱਲ ਨੂੰ ਕੋਈ ਨਵਾਂ ਦਾਅਵੇਦਾਰ ਨਾ ਖੜਾ ਹੋ ਜਾਵੇ, ਮਾਮਲਾ ਨਿਬੇੜੋ। ਜਦੋਂ ਨਿਬੇੜਨਾ ਹੁੰਦਾ ਤਾਂ ਮਤਲਬ ਕਿ ਤੁਸੀਂ ਕਿਸੇ ਗੁਰਦੁਆਰੇ, ਮੰਦਿਰ, ਕਿਸੇ ਧਾਰਮਿਕ ਸਥਾਨ ਤੇ ਕਿਸੇ ਸੰਸਥਾ ਨੂੰ ਜਦੋਂ ਦਾਨ ਕਰਦੇ ਹੋ ਤਾਂ ਤੁਸੀਂ ਕਹਿੰਦੇ ਹੋ ਬਾਈ ਪਹਿਲਾਂ ਪਰਚੀ ਕੱਟ ਦੇ, ਚਾਹੇ ਗੁਪਤ ਦਾਨ ਦੀ ਉਹ ਕੱਟ ਦੇ, ਸੋ ਰਿਕਾਰਡ 'ਚ ਤਾਂ ਚੜੇ। ਸੋ ਇਸ ਲਈ ਨੋਟੀਫਿਕੇਸ਼ਨ ਤਾਂ ਹੋਵੇ। ਹੁਣ ਰਾਘਵ ਚੱਡਾ ਨੂੰ ਇਸੇ ਗੱਲ ਦੀ ਤਕਲੀਫ ਹੈ ਕਿ ਭਾਈ ਮੈਨੂੰ ਤੁਸੀਂ ਚੇਅਰਮੈਨ ਲਾ ਤਾਂ ਦਿੱਤਾ, ਕੇਜਰੀਵਾਲ ਜੀ ਦੇ ਕਹਿਣ ਦੇ ਉੱਤੇ ਉਹ ਕਮੇਟੀ ਬਣਾ ਤਾਂ ਦਿੱਤੀ, ਪਰ ਅਜੇ ਤੱਕ ਉਹਦਾ ਨੋਟੀਫਿਕੇਸ਼ਨ ਨਹੀਂ ਹੋਇਆ। ਮੈਂ ਤਾਂ ਪੈਰੀ ਹੱਥ ਲਾ ਕੇ ਫੋਟੋਆਂ ਵੀ ਪਾ ਚੁੱਕਿਆ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ, ਸੋ ਮੇਰਾ ਨੋਟੀਫਿਕੇਸ਼ਨ ਨਹੀਂ ਹੋ ਰਿਹਾ। ਹੁਣ ਜੇਕਰ ਮਤਲਬ ਕਿ ਇੱਛਾ ਭਗਵੰਤ ਮਾਨ ਜੀ ਦੀ ਹੁੰਦੀ ਕਿ ਰਾਘਵ ਚੱਡਾ ਜੀ ਚੇਅਰਮੈਨ ਬਣਨ, ਸਲਾਹਕਾਰ ਕਮੇਟੀ ਦੇ ਉਹ ਮੀਟਿੰਗਾਂ ਕਰਿਆ ਕਰਨ, ਸਲਾਹਾਂ ਦਿਆ ਕਰਨ, ਤਾਂ ਪੈਰੀ ਹੱਥ ਲਾਉਣ ਤੋਂ ਪਹਿਲਾਂ ਉਹਨੂੰ ਨੋਟੀਫਿਕੇਸ਼ਨ ਵਾਲੀ ਕਾਪੀ ਫੜਾਉਂਦੇ ਕਿ ਖਿਚਾ ਫੋਟੋ ਨੋਟੀਫਿਕੇਸ਼ਨ ਵਾਲੀ ਕਾਪੀ ਤੇ ਕਰ ਕੰਮ, ਤੇ ਉਹਦੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਸੋ ਇਸੇ ਤਰ੍ਹਾਂ ਭਗਵੰਤ ਮਾਨ ਤਾਂ 19 ਤਰੀਕ ਤੋਂ ਲੈ ਕੇ 26 ਤਰੀਕ ਤੱਕ, 19 ਜੁਲਾਈ ਤੋਂ 26 ਜੁਲਾਈ ਤੱਕ ਅਨਮੋਲ ਰਤਨ ਸਿੱਧੂ ਨੂੰ ਮਨਾਉਣ 'ਚ ਲੱਗੇ ਰਹੇ, ਉਹਨੂੰ ਸਮਝਾਉਣ 'ਚ ਲੱਗੇ ਰਹੇ ਕਿ ਬਾਈ ਤੇਰਾ ਕੰਮ ਬਹੁਤ ਵਧੀਆ ਹੈ, ਤੂੰ ਸਰਕਾਰ ਦੇ ਲਈ ਚੰਗੀ ਪੈਰਵੀ ਕਰ ਰਿਹਾ, ਤੇਰੇ ਦੌਰ ਦੇ ਵਿੱਚ ਮਾਮਲੇ ਅੱਗੇ ਵਧੇ ਨੇ। ਫਿਰ ਉਹਨਾਂ ਨੂੰ ਵਿਨੋਦ ਘਈ ਨੂੰ ਲਾਉਣਾ ਕਿਉਂ ਪਿਆ? ਇੱਥੋਂ ਸਮਝ ਆਉਂਦੀ ਹੈ ਕਿ ਇਹ ਮਜਬੂਰੀ ਹੈ ਜਾਂ ਹੁਕਮ ਹੈ। ਸੋ ਇਹ ਦਿੱਲੀ ਦੇ ਹੁਕਮ ਨੇ, ਦਿੱਲੀ ਟੀਮ ਦੇ ਹੁਕਮ ਨੇ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਕੱਲ ਕੈਬਨਿਟ ਦੀ ਬੈਠਕ ਤੋਂ ਬਾਅਦ ਕਿਹਾ ਕਿ ਕਾਬਲ ਵਕੀਲ ਨੇ ਜੀ, ਬਹੁਤ ਪੰਜਾਬ ਲਈ ਲੜ ਸਕਦੇ ਨੇ। ਇਹ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹ ਕਿਵੇਂ ਹੋ ਸਕਦਾ, ਜਿਹੜੇ ਕੱਲ ਤੱਕ ਸਰਕਾਰ ਨੂੰ ਹਰਾਉਣ 'ਚ ਲੱਗੇ ਸੀ ਜਿਹੜੇ ਕੇਸਾਂ 'ਚ, ਅੱਜ ਉਹਨਾਂ ਕੇਸਾਂ 'ਚ ਸਰਕਾਰ ਨੂੰ ਜਿਤਾਉਣ ਲਈ ਕਿਵੇਂ ਲੱਗਣਗੇ? ਮਤਲਬ ਜੱਜ ਮੂਰੇ ਵੀ ਹਾਸੋਹੀਣੀ ਸਥਿਤੀ ਨਹੀਂ ਬਣਦੀ ਆਪਣੇ ਆਪ 'ਚ ਕਿ ਉਹਨਾਂ ਹੀ ਅਦਾਲਤਾਂ 'ਚ ਪੇਸ਼ ਹੋਣਾ, ਉਹਨਾਂ ਹੀ ਜੱਜ ਸਾਹਿਬ ਮੂਰੇ ਪੇਸ਼ ਹੋਣਾ ਕਿ ਜਿਹਦੇ ਕੱਲ ਕਹਿੰਦੇ ਸੀ ਕਿ ਨਹੀਂ ਜੀ ਵਿਜੇ ਸਿੰਗਲਾ ਜੀ ਤਾਂ ਬਹੁਤ ਸਹੀ ਨੇ, ਭਾਰਤ ਭੂਸ਼ਣ ਜੀ ਤੇ ਤਾਂ ਰਾਜਨੀਤਿਕ ਦੋਸ਼ ਨੇ ਜੀ, ਤੇ ਹੁਣ ਕਹਿਣਗੇ ਨਹੀਂ ਜੀ ਇਹ ਸਰਕਾਰ ਸਹੀ ਹੈ ਜੀ, ਇਹ ਝੂਠ ਬੋਲਦੇ ਨੇ। ਕੱਲ ਮੈਨੂੰ ਭੁਲੇਖਾ ਰਹਿ ਗਿਆ ਸੀ ਜੀ, ਅੱਜ ਫੀਸ ਹੁਣ ਇੱਧਰੋਂ ਮਿਲਦੀ ਹੈ ਜੀ, ਇੱਧਰੋਂ ਮੈਨੂੰ ਅਹੁਦਾ ਮਿਲ ਗਿਆ ਜੀ, ਇਸ ਲਈ ਅੱਜ ਮੈਂ ਇਹਨਾਂ ਦੀ ਬੋਲੀ ਬੋਲਣੀ ਹੈ। ਸੋ ਫਿਰ ਡੇਰਾ ਸਿਰਸਾ ਵਾਲਾ ਮਾਮਲਾ, ਜਿਹਦੇ ਮਾਮਲੇ ਤੇ ਆਮ ਆਦਮੀ ਪਾਰਟੀ ਖੁਦ ਮਤਲਬ ਕਿ ਪੈਰਵੀ ਕਰਦੀ ਰਹੀ ਕਿ ਨਹੀਂ ਉਹਨਾਂ ਦੇ ਨੁਮਾਇੰਦੇ ਨਹੀਂ ਲੱਗਣਗੇ ਜਿਹੜੇ ਪਹਿਲਾਂ ਚੰਨੀ ਔਰ ਕੈਪਟਨ ਨੇ ਲਾਏ ਸੀ, ਪਰ ਹੁਣ ਸੋ ਉਸ ਮਸਲੇ ਦੇ ਉੱਤੇ ਸਾਰੀਆਂ ਤਰ੍ਹਾਂ ਦਾ ਚੁੱਪ ਰਹਿਣਾ ਇਹ ਸਵਾਲ ਖੜਾ ਕਰਦਾ। ਤੇ ਦਿੱਲੀ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜੀ ਮਜਬੂਰੀ ਤੁਸੀਂ ਕਿਹਾ ਕਿ ਕੀ ਮਜਬੂਰੀ ਹੋ ਗਈ, ਦਿੱਲੀ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ MLA ਦੀਆਂ ਫੋਟੋਆਂ ਦਾ ਕੀ ਮਤਲਬ ਹੈ? ਪੰਜਾਬ ਦੇ ਅਫਸਰਾਂ ਦੀ ਦਿੱਲੀ ਬੈਠਕ ਹੁੰਦੀ ਹੈ, ਚੋਰੀ ਹੁੰਦੀ ਹੈ, ਗੁਪਤ, ਤੁਹਾਨੂੰ ਮੈਨੂੰ ਦੱਸ ਕੇ ਨਹੀਂ ਕਰਦੇ, ਪਤਾ ਲੱਗ ਜਾਂਦਾ ਮੀਡੀਆ ਨੂੰ। ਪੰਜਾਬ ਦੇ ਮੰਤਰੀ ਸੰਤਰੀਆਂ ਨੂੰ ਜਦੋਂ ਬੁਲਾਇਆ ਜਾਂਦਾ ਤਾਂ ਚਰਚਾ ਹੋ ਜਾਂਦੀ ਹੈ, ਦੱਸਿਆ ਨਹੀਂ ਜਾਂਦਾ। ਸੋ ਉਹ ਅਚੇਚੇ ਤੌਰ ਤੇ ਗੁਲਦਸਤੇ ਫੜਾਉਂਦਿਆਂ ਦੀਆਂ ਫੋਟੋਆਂ ਖਿਚਾਉਣੀਆਂ, ਫਿਰ ਪਾਉਣੀਆਂ। ਹੁਣ ਕੀ ਇਹ ਭਾਈ ਰਾਘਵ ਚੱਡਾ ਆਪਣੇ MLA ਦੀ ਪਰੇਡ ਕਰਾ ਰਹੇ ਨੇ? ਕੀ ਇਹ ਭਗਵੰਤ ਮਾਨ ਦੇ MLA ਦੀ ਪਰੇਡ ਹੋ ਰਹੀ ਆ ਕਿ ਲਓ ਜੀ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਗਿਆ, ਕਿਹੜੇ MLA ਕਿੰਨੇ ਕਿਹਦੇ ਨਾਲ ਨੇ? ਸੋ ਜਾਂ ਫਿਰ ਅਰਵਿੰਦ ਕੇਜਰੀਵਾਲ ਇਕੱਲੇ MLA ਨੂੰ ਬੁਲਾ ਕੇ ਕਹਿਣਾ ਚਾਹੁੰਦੇ ਨੇ ਕਿ ਮੈਂ ਪੰਜਾਬ ਦਾ ਕਨਵੀਨਰ ਹਾਂ, ਤੁਸੀਂ ਮੇਰੇ ਅਧੀਨ ਹੋ, ਤੁਸੀਂ ਮੇਰੇ ਹੁਕਮਾਂ ਤੇ ਚੱਲਣਾ। ਸੋ ਕੀ ਇਹ ਆ
ਕਿਹੜੀਆਂ ਮਜਬੂਰੀਆਂ ਨੇ? ਕੁਝ ਅਜਿਹੀਆਂ ਮਜਬੂਰੀਆਂ ਹੁਣ ਸੰਕੇਤ ਕਰਦੀਆਂ ਨੇ, ਜਦੋਂ ਮੁੱਖ ਮੰਤਰੀ ਸਾਹਿਬ ਨੂੰ ਮੀਡੀਆ ਦੇ ਸਾਹਮਣੇ, ਜਿਹੜੇ ਕੱਲੀ ਸਕਰੀਨ ਤੇ ਬੋਲਦੇ ਸੀ, ਉਹਨਾਂ ਨੂੰ ਮੀਡੀਆ ਦੇ ਸਾਹਮਣੇ ਆ ਕੇ ਕਹਿਣਾ ਪਵੇ ਕਿ ਪਰਿਵਾਰ 'ਚ ਸਭ ਕੁਝ ਠੀਕ ਹੈ। ਇਹਦਾ ਮਤਲਬ ਠੀਕ ਨਹੀਂ ਹੈ। ਨਹੀਂ, ਇਹ ਕਹਿਣ ਦੀ ਕੀ ਲੋੜ ਸੀ? ਜਦੋਂ ਇਹ ਦੱਸਣਾ ਪੈ ਜਾਵੇ ਕਿ ਨਹੀਂ, ਸਾਡੇ 'ਚ ਕੋਈ ਮਸਲਾ ਨਹੀਂ ਹੈ, ਇਹ ਵਿਰੋਧੀ ਧਿਰਾਂ ਮੁੱਦਾ ਖੜਾ ਕਰ ਰਹੀਆਂ ਨੇ, ਠੀਕ ਹੈ, ਵਿਰੋਧੀ ਧਿਰਾਂ ਰਾਈ ਦਾ ਪਹਾੜ ਬਣਾਉਂਦੀਆਂ ਹੋਣਗੀਆਂ, ਪਰ ਰਾਈ ਤਾਂ ਹੈ ਨਾ ਕਿਤੇ, ਤਾਂ ਪਹਾੜ ਬਣਿਆ। ਜੇ ਅੱਗ ਲੱਗੀ ਕਿਤੇ ਤਾਂ ਧੂਆਂ ਬਾਹਰ ਆਇਆ ਨਾ। ਸੋ ਇਸ ਲਈ ਦਾ ਮਤਲਬ ਜਿਹੜੀ ਅੱਗ ਅੰਦਰ ਧੁਖ ਰਹੀ ਆ, ਉਸ ਦੀ ਸਫਾਈ ਦੇਣ ਦੇ ਲਈ ਜੇਕਰ ਕੱਲ ਭਗਵੰਤ ਮਾਨ ਹੋਰਾਂ ਨੂੰ ਇਹ ਕਹਿਣਾ ਪਿਆ ਕਿ ਹਾਂ ਜੀ ਪਰਿਵਾਰ 'ਚ ਸਾਰਾ ਕੁਝ ਠੀਕ ਹੈ, ਕੁਝ ਨਹੀਂ ਹੈ, ਤਾਂ ਇਹਦਾ ਮਤਲਬ ਪਰਿਵਾਰ 'ਚ ਸਾਰਾ ਕੁਝ ਠੀਕ ਨਹੀਂ ਹੈ। ਔਰ ਵਿਨੋਦ ਘਈ ਹੋਵੇ ਤੇ ਚਾਹੇ ਰਾਘਵ ਚੱਡਾ ਹੋਵੇ, ਇਹ ਭਗਵੰਤ ਮਾਨ ਦੀ ਮਜਬੂਰੀ ਹੈ। ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਹਰਜਾਨਾ ਹੈ ਤੇ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਚਾਹੁੰਦੇ ਨੇ ਵਿਨੋਦ ਘਈ ਵੀ, ਔਰ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਚਾਹੁੰਦੇ ਨੇ ਰਾਘਵ ਚੱਡਾ ਵੀ, ਕਿਉਂਕਿ ਉਹ ਚਾਹੁੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਹਰੇ ਪੈਨ ਦਾ ਕੈਪ, ਚਾਹੇ ਖਾਲੀ ਉੱਪਰ ਵਾਲਾ ਪੋਪਲਾ, ਉਹ ਤੁਹਾਡੇ ਇੱਥੇ ਜੇਬ 'ਚ ਲੱਗਿਆ ਦਿਖੀ ਜਾਵੇ, ਪਰ ਥੱਲੇ ਵਾਲਾ ਪੈਨ ਮੇਰੇ ਕੋਲ ਹੋਵੇ, ਦਸਤਖਤ ਕਰਨ ਦੇ ਅਧਿਕਾਰ ਮੈਨੂੰ ਦੇ ਦਿਓ। ਪੈਨ, ਹਰੇ ਪੈਨ ਦੀ ਤਾਕਤ ਦਾ ਸਵਾਲ ਖੜਾ। ਸੋ ਇਸ ਨੂੰ ਲੈ ਕੇ ਪੰਜਾਬ 'ਚ ਵੀ ਇਹ ਚਰਚਾਵਾਂ ਤੁਰ ਪਈਆਂ ਨੇ ਕਿ ਕੀ ਭਗਵੰਤ ਮਾਨ ਬਗਾਵਤ ਵਾਲੇ ਰਾਹ ਤੇ ਹੀ ਪੈ ਸਕਦੇ ਨੇ, ਕੀ ਭਗਵੰਤ ਮਾਨ ਆਪਣੇ ਐਮਐਲਏ ਨੂੰ ਲੈ ਕੇ ਪੰਜਾਬ ਦੇ ਲਈ ਵੀ ਨਿੱਤਰ ਸਕਦੇ ਨੇ? ਚਰਚਾਵਾਂ ਨੇ। ਸੋ ਜੇਕਰ ਇਹ ਚਰਚਾਵਾਂ ਹੋਣ ਲੱਗੀਆਂ ਨੇ ਤਾਂ ਇਹਦਾ ਮਤਲਬ ਲੋਕ ਵੀ ਕੁਝ ਹੋਰ ਚਾਹੁੰਦੇ ਨੇ ਕਿ ਪੰਜਾਬ ਨਾਲ ਖੜੇ ਹੋ, ਦਿੱਲੀ ਨਾਲ ਨਹੀਂ। ਤੁਹਾਨੂੰ ਪੰਜਾਬ ਨੇ ਚੁਣਿਆ, ਦਿੱਲੀ ਵਾਲਿਆਂ ਨੇ ਨਹੀਂ। ਔਰ ਖਾਸ ਕਰਕੇ ਰਾਘਵ ਚੱਡਾ ਨੂੰ ਪੰਜਾਬ ਨੇ ਨਹੀਂ ਚੁਣਿਆ, ਉਹਨਾਂ ਨੂੰ ਤੁਸੀਂ ਲਾਇਆ ਰਾਜ ਸਭਾ, ਤੁਸੀਂ ਲਾਇਆ ਚੇਅਰਮੈਨ। ਸੋ ਇਸ ਲਈ ਪੰਜਾਬ ਆਪਣੇ ਚੁਣੇ ਨੁਮਾਇੰਦਿਆਂ ਨੂੰ ਪੁੱਛੇਗਾ। ਔਰ ਇਸ ਮੌਕੇ ਕੁਝ ਫੈਸਲਿਆਂ ਦੇ ਵਿੱਚ ਸਰਕਾਰ ਨੇ ਕੱਲ ਚੰਗੀ ਪਹਿਲ ਕਦਮੀ ਨਜ਼ਰ ਆਈ ਆ। ਜਿਵੇਂ ਕੱਲ ਗਿਰਦਾਵਰੀ ਦੇ ਲਈ ਹੁਕਮ ਦਿੱਤੇ ਗਏ, ਮੀਂਹ ਵਾਲੇ ਖੇਤਰ ਦੇ ਵਿੱਚ ਦੌਰਾ ਕੀਤਾ, ਫਿਰ ਖਾਸ ਕਰਕੇ ਜਿਹੜਾ ਝੋਨੇ ਦੀ ਖਰੀਦ ਦਾ ਮਾਮਲਾ, ਉਹਦੇ ਵਿੱਚ ਮੁੱਖ ਮੰਤਰੀ ਹੋਰਾਂ ਦਾ ਫੈਸਲਾ ਬੜਾ ਬਾਕਮਾਲ ਹੈ ਕਿ ਭਾਈ ਟਰੱਕਾਂ ਦੇ ਉੱਤੇ 3000 ਤੋਂ ਵੱਧ ਟਰੱਕ ਉਹ ਨਾਮਜ਼ਦ ਕਰ ਲਏ ਗਏ ਨੇ, ਜਿਨ੍ਹਾਂ ਨੂੰ GPS ਤੇ ਰਡਾਰ ਤੇ ਲਾਉਣਾ ਔਰ ਫੋਟੋ ਪੈਣੀ, ਔਰ ਜਿਹੜੀ ਵੀ ਛੋਟੀ ਮਿਲ, ਖਾਸ ਕਰ ਛੋਟੀ ਮਿਲ ਵਾਲਿਆਂ ਨੂੰ ਵੱਧ ਮੌਕੇ ਦੇਣੇ ਇਸ ਵਾਰ ਕਿ ਉਹ ਝੋਨਾ ਵੱਧ ਖਰੀਦ ਸਕਣ। ਪਰ ਜਿੰਨੀ ਉਹਨਾਂ ਦੀ ਸਮਰੱਥਾ, ਉਹਨਾਂ ਦੇ ਮੀਟਰ ਦੇ ਉੱਤੇ ਵੀ ਉਹ ਇੱਕ ਚੈੱਕ ਮੀਟਰ ਲੱਗਣਾ ਕਿ ਤਾਂ ਕਿ ਉਹ ਤੋਂ ਵੱਧ ਤਾਂ ਨਹੀਂ ਖਰੀਦ ਰਹੇ। ਬਾਹਰੀ ਝੋਨਾ ਅੱਗੇ ਕਿਸਾਨ ਫੜਦੇ ਸੀ, ਫੜਨਾ ਕੰਮ ਸਰਕਾਰਾਂ ਦਾ, ਪ੍ਰਸ਼ਾਸਨ ਦਾ ਹੁੰਦਾ। ਨਰਿੰਦਰ ਮੋਦੀ ਨੇ ਤਾਂ 3 ਕਾਨੂੰਨਾਂ 'ਚ ਕਹਿਤਾ ਸੀ ਖੁੱਲੀ ਮੰਡੀ ਹੈ, ਜਿੱਥੇ ਮਰਜ਼ੀ ਵੇਚੋ, ਤੇ ਫਿਰ ਪੰਜਾਬ ਦੇ ਫਸਲ ਕੱਟਣ ਤੋਂ ਪਹਿਲਾਂ ਹੀ ਬਾਹਰਲੀ ਫਸਲ ਵਿਕ ਜਾਂਦੀ ਸੀ। ਸੋ ਇਹ ਪਹਿਲਾਂ ਬਿਨਾਂ ਉਸ ਕਾਨੂੰਨਾਂ ਤੋਂ ਵੀ ਹੁੰਦਾ ਰਿਹਾ। ਸੋ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਇਸ ਵਾਰ ਅਸੀਂ ਸਖਤੀ ਕਰਾਂਗੇ। ਸੋ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਸ ਕੰਮ 'ਚ ਪਹਿਲ ਕਦਮੀ ਵੀ ਨਜ਼ਰ ਆਈ ਹੈ। ਕੱਲ੍ਹ ਦੀ ਕੈਬਨਿਟ ਤੋਂ ਬਾਅਦ ਇੱਕ ਚੰਗਾ ਫੈਸਲਾ ਲੱਗਿਆ ਕਿ ਝੋਨੇ ਦੀ ਸਮੇਂ ਸਿਰ ਅਦਾਇਗੀ ਨੂੰ ਲੈ ਕੇ, ਬਾਰਦਾਨੇ ਨੂੰ ਲੈ ਕੇ, ਫਿਰ ਉਹਦੀ GPS ਟਰੱਕਾਂ ਦੇ ਉੱਤੇ ਲਾ ਕੇ ਫੋਟੋ ਨੂੰ ਲੈ ਕੇ, ਤਾਂ ਕਿ ਉਹ ਕਿੰਨੇ ਸਮੇਂ 'ਚ ਪਹੁੰਚਦੇ ਨੇ, ਕਿੰਨੀ ਦੇਰ 'ਚ ਅੱਪੜਦੇ ਨੇ, ਉਹ ਸਮਾਂ ਮੈਚ ਕਰਨਾ, ਉਹ ਦੂਰੀ ਮੈਚ ਕਰਨੀ, ਤਾਂ ਕਿ ਬਾਹਰੀ ਮਾਲ ਆ ਕੇ ਪੰਜਾਬ ਦੀਆਂ ਮੰਡੀਆਂ 'ਚ ਵਿਕੇ ਨਾ। ਪੰਜਾਬ 'ਚ ਜਿੰਨਾ ਉਤਪਾਦਨ ਆ ਓਨਾ ਹੀ ਮਤਲਬ ਕਿ ਪੰਜਾਬ ਨੂੰ MSP ਤੇ ਸਮੇਂ ਸਿਰ ਖਰੀਦੋ। ਫਿਰ ਮੂੰਗੀ ਨੂੰ ਲੈ ਕੇ ਵੀ ਕਿਹਾ ਕਿ ਜਿਹੜਾ ਉਹ ਘਾਟਾ ਪਿਆ ਕਿਸਾਨਾਂ ਨੂੰ, ਉਹਦੀ ਪੂਰਤੀ ਲਈ ਵੀ ਅਸੀਂ ਪਹਿਲ ਕਰਾਂਗੇ। ਸੋ ਜਿਹੜਾ ਸਰਕਾਰ ਚੰਗੇ ਕਦਮ ਪੁੱਟੇਗੀ, ਉਹਦੀ ਵਾਹਵਾਹੀ ਵੀ ਉਹਨੂੰ ਮਿਲੇਗੀ, ਉਹਦੀ ਸ਼ਾਬਾਸ਼ ਵੀ ਮਿਲੇਗੀ। ਪਰ ਜਦੋਂ ਤੁਸੀਂ ਅਜਿਹੇ ਵਿਨੋਦ ਘਈ ਵਰਗੇ ਨੂੰ ਲਾਓਗੇ ਤਾਂ ਫਿਰ ਪੰਜਾਬ ਸਵਾਲ ਪੁੱਛੂਗਾ ਕਿ ਭਾਈ ਆਹ ਕਿਹੜਾ ਰਾਹ? ਇਹ ਤਾਂ ਉਹੀ ਬਾਦਲ, ਕੈਪਟਨ, ਚੰਨੀ ਵਾਲਾ ਰਾਹ ਹੋ ਗਿਆ। ਸੋ ਉਸ ਰਾਹ ਦੇ ਉੱਤੇ ਨਾ ਪਓ, ਉਸ ਰਾਹ ਦੇ ਉੱਤੇ ਪੈਣ ਵਾਲੇ ਲੋਕਾਂ ਨੇ ਘਰੇ ਬਿਠਾਏ ਨੇ। ਜੀ ਭਾਈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਸਕੂਲੀ ਬੱਚਿਆਂ ਦੀ। ਪੰਜਾਬ ਦੇ ਸਕੂਲੀ ਬੱਚਿਆਂ ਨਾਲ ਖਿਲਵਾੜ ਕਿਵੇਂ ਹੋ ਗਿਆ, ਉਹ ਵੀ ਵੱਡਾ ਜੀ। ਅਸਲ 'ਚ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਦੇ ਵਿੱਚ 229 ਸਕੂਲ ਅਪਗ੍ਰੇਡ ਕੀਤੇ ਗਏ ਸੀ ਜੀ। ਅਪਗ੍ਰੇਡ ਕੀਤੇ ਸਕੂਲਾਂ ਦੇ ਵਿੱਚ ਫਿਰ ਮਤਲਬ ਕਿ 10ਵੀਂ ਤੋਂ ਬਾਅਦ 11ਵੀਂ ਤੇ 12ਵੀਂ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ। ਪਹਿਲਾਂ ਤਾਂ ਪਿਛਲੀ ਸਰਕਾਰ ਦੀ ਨਲਾਇਕੀ ਦੇਖੋ ਕਿ ਜਾਣ ਲੱਗੇ ਸਿਰਫ ਇਲਾਕੇ ਨੂੰ ਦੱਸਣ ਦੇ ਲਈ ਕਿ ਆ ਲਓ ਜੀ ਅਸੀਂ ਇਸ ਇਲਾਕੇ ਲਈ ਕੁਝ ਕੀਤਾ ਏ, ਉਸ ਚੱਕਰ 'ਚ ਸਕੂਲ ਅਪਗ੍ਰੇਡ ਕਰਨ ਦੇ ਹੁਕਮ ਜਾਰੀ ਕਰਤੇ। ਨਾ ਤਾਂ ਗਰਾਊਂਡ ਤੇ ਇਹ ਦੇਖਿਆ ਕਿ ਉੱਥੇ ਭਾਈ ਜੇ ਅਸੀਂ ਮਤਲਬ ਸਾਇੰਸ ਵਾਲਾ ਵਿੰਗ ਲਿਆ ਰਹੇ ਹਾਂ ਤਾਂ ਕੀ ਲੈਬੋਰਟਰੀਆਂ ਸਹੀ ਹੈਗੀਆਂ ਨੇ, ਕੀ ਤਕਨੀਕ ਸਾਰਾ ਹੈਗਾ, ਕੀ ਫਰਨੀਚਰ ਸਹੀ ਹੈਗਾ, ਕੀ ਉਹਨਾਂ ਬੜੇ ਬੱਚਿਆਂ ਕਲਾਸਾਂ ਦੇ ਬੈਠਣ ਲਈ ਪ੍ਰਬੰਧ ਸਹੀ ਹੈਗੇ, ਸੋ ਕੀ ਸਾਰਾ ਢਾਂਚਾ ਹੈਗਾ, ਕੀ ਅਧਿਆਪਕਾਂ ਨੂੰ ਅਸੀਂ ਅਧਿਆਪਕ ਦੇ ਪਾਵਾਂਗੇ ਉਹਨਾਂ ਬੱਚਿਆਂ ਲਈ। ਉਹਦੇ ਵੱਲ ਕੋਈ ਗੌਰ ਨਹੀਂ ਕੀਤੀ। ਅਪਗ੍ਰੇਡ ਦਾ ਹੁਕਮ ਹੋ ਗਿਆ ਔਰ ਮਤਲਬ ਕਿ ਸਾਡੇ ਸਿੱਖਿਆ ਵਿਭਾਗ ਨੇ ਉਹਨੂੰ ਅਮਲੀ ਜਾਮਾ ਪਹਿਨਾਤਾ ਤੇ 229 ਸਕੂਲ ਅਪਗ੍ਰੇਡ ਹੋ ਗਏ ਜੀ। ਫਿਰ ਉਸ ਤੋਂ ਬਾਅਦ ਉਹਨਾਂ ਸਕੂਲਾਂ 'ਚ ਬੱਚਿਆਂ ਦੀ ਭਰਤੀ ਹੋ ਗਈ। ਪਿਛਲੇ 4 ਮਹੀਨਿਆਂ ਤੋਂ ਬੱਚੇ ਉਹਨਾਂ ਸਕੂਲਾਂ 'ਚ ਪੜ੍ਹ ਰਹੇ ਨੇ ਜੀ। ਸੋ ਮਤਲਬ ਕਿ ਮਾਰਚ ਤੋਂ ਬਾਅਦ ਉਹ ਲਗਾਤਾਰ ਉਹ ਬੱਚਿਆਂ ਦੀ ਪੜ੍ਹਾਈ ਦੌਰ ਜਾਰੀ ਹੈ। 4 ਮਹੀਨਿਆਂ ਦੀ ਉਹ ਪੜ੍ਹਾਈ ਲਗਭਗ ਹੋ ਚੁੱਕੀ ਹੈ ਤੇ ਹੁਣ ਕਹਿੰਦੇ ਜੀ ਕਿ ਉਹ ਅਪਗ੍ਰੇਡ ਸਕੂਲਾਂ ਨੂੰ ਅਸੀਂ ਰੱਦ ਕਰਦੇ ਹਾਂ ਕਿਉਂਕਿ ਉੱਥੇ ਅਸੀਂ ਪੜ੍ਹਾ ਨਹੀਂ ਸਕਦੇ ਨਾ ਬੱਚਿਆਂ ਨੂੰ, ਇਸ ਲਈ ਉਹ ਆਲੇ ਦੁਆਲੇ ਦੇ 3 ਕਿਲੋਮੀਟਰ ਦੇ ਸਕੂਲਾਂ 'ਚੋਂ ਬੱਚਿਆਂ ਨੂੰ ਸ਼ਿਫਟ ਕਰ ਦਿੱਤਾ ਜਾਵੇ। ਹੁਣ ਉਹ ਮਾਪੇ ਵੀ ਪਰੇਸ਼ਾਨ, ਬੱਚੇ ਵੀ ਪਰੇਸ਼ਾਨ ਕਿ ਇੱਕ ਥਾਂ ਜਿੱਥੇ ਹੁਣ ਪੜ੍ਹਾਈ ਸ਼ੁਰੂ ਹੋ ਗਈ, ਕੁਝ ਸਿਲੇਬਸ ਹੋ ਗਿਆ, ਬੱਚਿਆਂ ਦਾ ਤਾਲਮੇਲ ਬਣ ਗਿਆ, ਤੁਸੀਂ ਉੱਥੇ ਉਹ ਢਾਂਚਾ ਪੂਰਾ ਕਰ ਦਿਓ ਜੋ ਰਹਿੰਦੀ ਹੈ। ਸੋ ਉਹਦੀ ਬਜਾਏ ਬੱਚਿਆਂ ਨੂੰ ਕਹਿ ਦਿੱਤਾ ਗਿਆ ਜੀ ਨਵੇਂ ਸਕੂਲ। ਮਤਲਬ ਕਿ ਤੁਸੀਂ ਇਹ ਦੇਖੋ ਅੰਮ੍ਰਿਤਸਰ ਦੇ 12 ਸਕੂਲ ਨੇ,
ਇਸੇ ਤਰ੍ਹਾਂ ਸੰਗਰੂਰ ਦੇ 24 ਸਕੂਲ ਨੇ ਹੈ, ਫਿਰ ਇਸੇ ਤਰ੍ਹਾਂ ਬਠਿੰਡੇ ਦੇ 20 ਸਕੂਲ ਨੇ, ਫਾਜ਼ਿਲਕਾ ਦੇ 20 ਸਕੂਲ ਨੇ ਹੈ, ਜਲੰਧਰ ਦੇ 14 ਸਕੂਲ ਨੇ ਹੈ, SS ਨਗਰ ਦੇ 21 ਸਕੂਲ ਨੇ, ਪਟਿਆਲੇ ਦੇ 18 ਸਕੂਲ ਨੇ, ਫਿਰੋਜ਼ਪੁਰ ਦੇ 11 ਸਕੂਲ ਨੇ, ਮੁਕਤਸਰ ਸਾਹਿਬ ਦੇ 12 ਸਕੂਲ ਨੇ। ਕੁੱਲ 229 ਸਕੂਲਾਂ ਦੇ ਵਿੱਚੋਂ ਜੇਕਰ ਤੁਸੀਂ 100 ਬੱਚਾ ਵੀ ਲਾਵੋ ਤਾਂ ਵੀ ਤੁਸੀਂ ਦੇਖੋ ਕਿ 20,000 ਤੋਂ ਉੱਪਰ ਬੱਚਾ ਚਲਾ ਜਾਂਦਾ। ਇਸ ਲਈ ਇਹ ਬੱਚਿਆਂ ਨਾਲ ਸਿੱਧਾ ਮਤਲਬ ਕਿ ਧੋਖਾ ਹੈ, ਉਹਨਾਂ ਨਾਲ ਖਿਲਵਾੜ ਹੈ, ਨਵੇਂ ਸਕੂਲ ਦੇ ਵਿੱਚ, ਨਵੇਂ ਸਿਸਟਮ ਦੇ ਵਿੱਚ, ਨਵੇਂ ਬੱਚਿਆਂ ਦੇ ਨਾਲ ਔਰ ਚੱਲਦੇ ਸੈਸ਼ਨ ਦੇ ਵਿੱਚ, ਮਤਲਬ ਕਿ ਇੰਨੇ ਵੱਡੇ ਬੱਚਿਆਂ ਨਾਲ। ਸੋ ਪਹਿਲੀਆਂ ਸਰਕਾਰਾਂ ਵੀ ਗਲਤੀ ਕਰ ਰਹੀਆਂ, ਹੁਣ ਤੁਸੀਂ ਵੀ ਗਲਤੀ ਕਰ ਰਹੇ ਹੋ। ਇਸ ਲਈ ਇਸ ਮਸਲੇ ਨੂੰ ਇਸ ਢੰਗ ਨਾਲ, ਸਿੱਖਿਆ ਦੇ ਮਾਹਰ ਵੀ ਕਹਿੰਦੇ ਨੇ ਕਿ ਇਹਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਪੈਣਾ, ਮਾਨਸਿਕ ਤੌਰ ਤੇ ਵੀ ਬੱਚਿਆਂ ਨੂੰ ਪਰੇਸ਼ਾਨੀ ਹੋਣੀ ਔਰ ਆਉਣ ਜਾਣ ਦੇ ਲਈ ਉਹਨਾਂ ਨੂੰ ਤਾਲਮੇਲ ਬਿਠਾਉਣਾ ਵੀ ਔਖਾ ਹੋਣਾ। ਸੋ ਅਚਾਨਕ ਤੁਸੀਂ ਦੂਏ ਸਕੂਲਾਂ ਜਦੋਂ ਭੇਜੋਗੇ ਤਾਂ ਉੱਥੇ ਵੀ ਬੱਚਿਆਂ ਦੀ ਕਲਾਸ ਵਾਈਜ਼ ਬਣਿਆ ਹੁੰਦਾ ਕਿ ਇੱਕ ਕਲਾਸ 'ਚ 30 ਬੱਚੇ ਲੈ ਲਏ, 28 ਬੱਚੇ ਲੈ ਲਏ, 25 ਬੱਚੇ ਲੈ ਲਏ, ਤਾਂ ਉਸ ਤੋਂ ਬਾਅਦ ਉਹ ਬੱਚਿਆਂ ਦੀ ਗਿਣਤੀ ਵਧਣੀ, ਉੱਥੇ ਵੀ ਪੜ੍ਹਾਉਣ ਬੈਠਣ ਦਾ ਪ੍ਰਬੰਧ ਹੋ ਪਾਏਗਾ ਕਿ ਨਹੀਂ। ਸੋ ਅਚਾਨਕ ਜਿਹੇ ਫੈਸਲੇ, ਇਹ ਮਤਲਬ ਕਿ ਸਮਝ ਨਹੀਂ ਆਉਂਦਾ ਕਿ ਬੱਚਿਆਂ ਨਾਲ ਹੀ ਕਿਉਂ ਏਦਾਂ ਖਿਲਵਾੜ ਹੁੰਦਾ। ਸਿਸਟਮ ਆਪਣੇ ਆਪ ਨੂੰ ਅਪਗ੍ਰੇਡ ਕਿਉਂ ਨਹੀਂ ਕਰਦਾ। ਅਧਿਆਪਕ ਦੇਣ ਵਾਲਾ ਇੱਕ ਪਾਸੇ ਭਰਤੀ ਖੋਲ ਦਿੱਤੀ ਆ ਨਵੇਂ ਅਧਿਆਪਕਾਂ ਦੀ, ਸੋ ਦੂਸਰੇ ਪਾਸੇ ਤੁਸੀਂ ਇਹਨਾਂ ਸਕੂਲਾਂ 'ਚ ਅਪਗ੍ਰੇਡ ਕੀਤੇ ਨੇ, ਉੱਥੇ ਫਰਨੀਚਰ ਦੇ ਦਿਓ, ਅਧਿਆਪਕ ਦੇ ਦਿਓ, ਉੱਥੇ ਤਕਨੀਕੀ ਮਾਹਿਰ ਦੇ ਦਿਓ, ਉੱਥੇ ਉਹਨਾਂ ਸਿੱਖਿਆ ਦੇ ਹਿਸਾਬ ਨਾਲ ਸਾਰੇ ਟੀਚਰ ਦੇ ਦਿਓ। ਤੇ ਇਹ ਕੰਮ ਕੀਤਾ ਜਾ ਸਕਦਾ ਸੀ, ਨਾ ਕਿ ਬੱਚਿਆਂ ਨੂੰ ਸ਼ਿਫਟ ਕਰਨਾ। ਸੋ ਇਹ ਇਸ ਮਸਲੇ ਤੇ ਸਰਕਾਰ ਅਜੇ ਵੀ ਗੌਰ ਕਰੇ, ਇਹਨਾਂ ਹੁਕਮਾਂ ਤੇ ਗੌਰ ਕਰੇ। ਜੇ ਤੁਸੀਂ ਰੇੜਾ ਗੱਡੀ ਵਾਲਾ ਮਤਲਬ ਕਿ ਜਗਾੜੂ ਰੇਹੜੀ ਵਾਲਾ ਫੈਸਲਾ ਵਾਪਸ ਲੈ ਸਕਦੇ ਹੋ ਤਾਂ ਇਹ ਤਾਂ ਸੁਹਿਰਦ ਫੈਸਲਾ, ਇਹ ਫੈਸਲਾ ਵਾਪਸ ਲੈਣ 'ਚ ਕੋਈ ਹਰਜ ਨਹੀਂ ਹੈ। ਵੈਸੇ ਵੀ 4 ਮਹੀਨਿਆਂ 'ਚ 5-5 ਫੈਸਲੇ ਵਾਪਸ ਲਏ ਆ। ਜੀ ਜੀ। ਸ਼ਰਮਾ ਜੀ, ਜ਼ੁਬਾਨ ਬੰਦੇ ਦੀ ਕਦੇ ਵੀ ਫਿਸਲ ਸਕਦੀ ਹੈ। ਜਿਹੜੇ ਆਗੂ ਹੁੰਦੇ ਨੇ, ਨੇਤਾ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਜ਼ੁਬਾਨ ਸੰਭਾਲ ਕੇ ਰੱਖਣਾ, ਉਨੀ ਗੱਲ ਹੀ ਬੋਲਣਾ ਜਿੰਨੀ ਕਿ ਲੋੜੀ ਦੀ ਹੁੰਦੀ ਹੈ। ਬਿਲਕੁਲ ਜ਼ੁਬਾਨ ਫਿਸਲ ਵੀ ਜਾਂਦੀ, ਚਲੋ ਇੱਕ ਪੱਖ ਇਹ ਵੀ ਹੈ ਕਿ ਬੰਦਾ ਜੇ ਜ਼ੁਬਾਨ ਫਿਸਲਣ ਤੋਂ ਬਾਅਦ ਮਾਫੀ ਮੰਗ ਲੇ ਤਾਂ ਉਹ ਵੀ ਚੰਗਾ ਹੀ ਗਿਣਿਆ ਜਾਂਦਾ ਕਿ ਬੰਦਾ ਆਪਦੀ ਗੱਲ ਤੋਂ ਉਹਨੂੰ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ ਹੈ। ਮਸਲਾ ਅਧੀਰ ਰੰਜਨ ਚੌਧਰੀ ਦਾ ਇੱਕ ਪ੍ਰੋਟੈਸਟ ਦੇ ਦਰਮਿਆਨ ਉਹ ਰਾਸ਼ਟਰਪਤੀ ਜੀ ਨੂੰ ਰਾਸ਼ਟਰਪਤਨੀ ਜੀ ਕਹਿ ਬੈਠੇ। ਉਸ ਤੋਂ ਤੁਰੰਤ ਬਾਅਦ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਥੋਂ ਗਲਤ ਗੱਲ ਕਹੀ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਤੋਂ ਮਾਫੀ ਮੰਗਾਂਗਾ ਜਿਨ੍ਹਾਂ ਦੇ ਬਾਰੇ ਮੈਂ ਕਿਹਾ। ਔਰ ਇਹ ਕਿਸੇ ਵੀ ਤਰੀਕੇ ਨਾਲ ਗੱਲ ਗੈਰ ਵਾਜਬ ਵੀ ਨਹੀਂ ਹੈ। ਜਿਨ੍ਹਾਂ ਦੇ ਦ੍ਰੋਪਦੀ ਮੁਰਮੂ ਜੀ ਦੇ ਬਾਰੇ ਉਹਨਾਂ ਨੇ ਕਿਹਾ, ਕਹਿੰਦਾ ਮੈਂ ਮਾਫੀ ਮੰਗ ਲੂੰਗਾ। ਭਾਜਪਾ ਨੇ ਹੋ ਹੱਲਾ ਕਰਤਾ ਇਹਦੇ ਤੇ। ਜੀ ਬਿਲਕੁਲ ਪ੍ਰਵੀਨ ਜੀ, ਮਤਲਬ ਕਿ ਜਿਹੜੇ ਅਧੀਰ ਰੰਜਨ ਚੌਧਰੀ ਨੇ, ਵੈਸੇ ਤਾਂ ਉਹ ਪਹਿਲਾਂ ਹੀ ਮੂੰਹ ਫੱਟ ਲੀਡਰ ਵਜੋਂ ਜਾਣੇ ਜਾਂਦੇ ਨੇ। ਜਾਣੇ ਜਾਂਦੇ। ਉਹ ਪੁੱਠੀਆਂ ਸਿੱਧੀਆਂ ਟਿੱਪਣੀਆਂ ਕਰਨ ਦੇ ਆਦੀ ਨੇ। ਇਸ ਲਈ ਹੁਣ ਉਹ ਇਕੱਲੀ ਇਹ ਗੱਲ ਕਹਿ ਕੇ ਤਾਂ ਨਹੀਂ ਬਚ ਸਕਦੇ ਕਿ ਹਾਂ ਮੇਰੀ ਜ਼ੁਬਾਨ ਫਿਸਲ ਗਈ ਸੀ ਜਾਂ ਮੈਂ ਬੰਗਾਲ ਤੋਂ ਆਉਣਾ, ਇਸ ਲਈ ਪੱਛਮੀ ਬੰਗਾਲੀ ਹੋਣ ਦੇ ਨਾਤੇ ਮੈਨੂੰ ਹਿੰਦੀ ਨਹੀਂ ਆਉਣੀ, ਵਧੀਆ ਬੋਲਣੀ ਸੀ, ਇਸ ਲਈ ਮੈਨੂੰ ਪਤੀ ਔਰ ਪਤਨੀ 'ਚ ਉਹਨੂੰ ਫਰਕ ਹੀ ਨਹੀਂ ਪਤਾ ਲੱਗਿਆ। ਅੱਜ ਤੱਕ ਰਾਸ਼ਟਰਪਤੀ ਨੂੰ ਅਸੀਂ ਰਾਸ਼ਟਰਪਤੀ ਕਹਿੰਦੇ ਰਹੇ ਹਾਂ। ਫਿਰ ਉਹ ਕਿਉਂ ਏਦਾਂ? ਉਹ ਇਹਦਾ ਮਤਲਬ ਇੱਕ ਤੰਜ ਸੀ। ਉਹ ਬੇਸ਼ੱਕ ਤੰਜ ਉਹਨਾਂ ਦਾ ਰਾਸ਼ਟਰਪਤੀ ਲਈ ਨਾ ਹੋਵੇ, ਉਹ ਦ੍ਰੋਪਦੀ ਮੁਰਮੂ ਜੀ ਲਈ ਨਾ ਹੋਵੇ, ਉਹ ਸਿਰਫ ਤੇ ਸਿਰਫ ਬੀਜੇਪੀ ਨੂੰ ਸੁਣਾਉਣ ਲਈ ਹੋਵੇ ਜਾਂ ਮਤਲਬ ਕਿ ਆਪਣੇ ਆਪ ਨੂੰ ਚਰਚਾ 'ਚ ਲਿਆਉਣ ਲਈ ਹੋਵੇ। ਪਰ ਉਹ ਬਾਅਦ ਚੋਂ ਜਦੋਂ ਅਹਿਸਾਸ ਹੋਇਆ ਕਿ ਮੈਂ ਵੱਡੀ ਕੁਤਾਹੀ ਕਰ ਬੈਠਿਆ ਜਾਂ ਸੋਨੀਆ ਗਾਂਧੀ ਹੋਰਾਂ ਵੱਲੋਂ ਤੇ ਬਾਕੀ ਲੀਡਰਾਂ ਵੱਲੋਂ ਝਾੜਾਂ ਪਈਆਂ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਣ ਲਈ ਤਿਆਰ ਹਾਂ, ਪਰ ਮੈਂ ਇਹ ਨਾਟਕਬਾਜ਼ੀਆਂ ਤੋਂ ਮਾਫੀ ਨਹੀਂ ਮੰਗਣੀ, ਮੈਂ ਬੀਜੇਪੀ ਵਾਲਿਆਂ ਤੋਂ ਮਾਫੀ ਨਹੀਂ ਮੰਗਣੀ, ਮੈਂ ਰਾਸ਼ਟਰਪਤੀ ਜੀ ਤੋਂ ਹੀ ਮਾਫੀ ਮੰਗਾਂਗਾ, ਮੈਂ ਰਾਸ਼ਟਰ ਤੋਂ ਹੀ ਮਾਫੀ ਮੰਗਾਂਗਾ, ਮੈਂ ਇਹਨਾਂ ਤੋਂ ਮਾਫੀ ਨਹੀਂ ਮੰਗਣੀ। ਪਰ ਇਸ ਸਭ ਦੇ ਦਰਮਿਆਨ ਸੋਨੀਆ ਗਾਂਧੀ ਦੇ ਲਈ ਸਮ੍ਰਿਤੀ ਇਰਾਨੀ ਠੀਕ ਹੈ। ਸਮ੍ਰਿਤੀ ਇਰਾਨੀ ਮਤਲਬ ਕਿ ਅੱਜ ਕੱਲ ਉਹ ਲੀਡਰ ਬਣਨ ਨੂੰ ਕਾਹਲੀ ਵੀ ਹੈ, ਵੱਡੇ ਅਹੁਦੇ ਵੀ ਨੇ, ਸਾਰਾ ਕੁਛ ਹੈ। ਸੋ ਇਸ ਲਈ ਉਹ ਉਮਰ ਦਾ ਤਕਾਜ਼ਾ ਵੀ ਮਤਲਬ ਕਿ ਭੁੱਲ ਜਾਂਦੇ ਨੇ ਕਿਸ ਕਦਰ ਉਹਨਾਂ ਨੇ ਜਿਹੋ ਜਿਹਾ ਕੁਛ ਬੋਲਿਆ ਸੋਨੀਆ ਗਾਂਧੀ ਲਈ। ਠੀਕ ਹੈ, ਵਿਰੋਧੀ ਧਿਰ ਵੀ ਮਤਲਬ ਕਿ ਇਸੇ ਤਰ੍ਹਾਂ ਚਾਹੁੰਦੀ ਹੁੰਦੀ ਹੈ ਕਿ ਟਕਰਾਅ ਬਣਿਆ ਰਹੇ, ਅਸੀਂ ਚਰਚਾ 'ਚ ਰਹੀਏ, ਪਰ ਇੱਕ ਸਨਮਾਨਜਨਕ ਸ਼ਬਦਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜਿਵੇਂ ਆਪਾਂ ਅਧੀਰ ਰੰਜਨ ਚੌਧਰੀ ਬਾਰੇ ਕਹਿੰਦੇ ਉਸੇ ਤਰ੍ਹਾਂ ਸਮ੍ਰਿਤੀ ਇਰਾਨੀ ਨੇ ਕਹਿੰਦੇ ਕਿ ਕਿਹਾ ਕਿ ਹਾਂ ਸੋਨੀਆ ਗਾਂਧੀ ਨੇ ਕਹਾਇਆ, ਇਹ ਉਹਦੇ ਬੋਲ ਨੇ, ਉਹਦੇ ਕਹੇ ਤੋਂ ਹੋਇਆ, ਉਹਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਜਦੋਂ ਸੈਸ਼ਨ ਤੋਂ ਬਾਅਦ ਕੁਝ ਸਮੇਂ ਲਈ ਬਾਹਰ ਗੈਲਰੀ 'ਚ ਅੰਦਰ ਮਿਲੇ ਤਾਂ ਇੱਕ ਮਤਲਬ ਕਿ ਮੈਂਬਰ ਪਾਰਲੀਮੈਂਟ ਕੋਲ ਸੋਨੀਆ ਗਾਂਧੀ ਖੜੇ ਹੋ ਕੇ ਗੱਲ ਕਰ ਰਹੇ ਸੀ ਰਾਮਾ ਦੇਵੀ ਹੋਰਾਂ ਕੋਲ, ਤੇ ਉੱਥੇ ਕਹਿੰਦੇ ਕਿ ਇਹ ਵੀ ਆ ਗਈ ਸਮ੍ਰਿਤੀ ਇਰਾਨੀ ਤੇ ਕਹਿੰਦੀ ਕਿ ਹਾਂ ਮੈਂ ਲਿਆ ਸੀ ਤੁਹਾਡਾ ਨਾਂ, ਦੱਸੋ ਮੈਂ ਹੀ ਤੁਹਾਡੀ ਹੈਲਪ ਕਰਾਂ। ਤੇ ਕਹਿੰਦੇ ਉੱਥੇ ਸੋਨੀਆ ਨੇ ਝਿੜਕਤਾ। ਹਾਂ ਬੇਸ਼ੱਕ ਰੁਤਬੇ ਦੇ ਬਾਈ ਜੀ ਇੱਕ ਮੰਤਰੀ ਨੇ ਔਰ ਮੰਤਰੀ ਦੇ ਨਾਤੇ ਉਹਨਾਂ ਦੇ ਲਈ ਉਹਨਾਂ ਸ਼ਬਦਾਂ ਨੂੰ ਮਤਲਬ ਕਿ ਸੋਨੀਆ ਨੂੰ ਸੋਚਣਾ ਚਾਹੀਦਾ। ਉਹ ਕਹਿੰਦੇ ਕਿ ਤੇਰੇ ਨਾਲ ਤਾਂ ਮੈਂ ਗੱਲ ਨਹੀਂ ਕਰਨੀ, ਚੱਲ ਪਰੇ ਹੋ। ਸੋ ਉੱਥੋਂ ਤਕਰਾਰ ਵਧਿਆ ਤੇ ਬੀਜੇਪੀ ਨੂੰ ਮੌਕਾ ਮਿਲਿਆ ਤੇ ਬੀਜੇਪੀ ਨੇ ਇਸ ਮਸਲੇ ਤੇ ਹੰਗਾਮਾ ਕੀਤਾ ਕਿ ਜੀ ਹਮਲਾ ਕਰਨ ਦੀ ਕੋਸ਼ਿਸ਼ ਹੈ, ਅਪਮਾਨ ਕਰਨ ਦੀ ਕੋਸ਼ਿਸ਼ ਹੈ। ਉਧਰ ਕਾਂਗਰਸੀ ਕਹਿੰਦੇ ਨਹੀਂ ਜੀ, ਸੱਟ ਲੱਗ ਸਕਦੀ ਸੀ ਜੀ ਸੋਨੀਆ ਗਾਂਧੀ ਤੇ, ਸਰੀਰਕ ਮਤਲਬ ਕਿ ਕੋਈ ਇੱਕ ਤਰ੍ਹਾਂ ਦਾ ਹਮਲਾ ਸੀਗਾ ਜਿਵੇਂ ਜੀ। ਸੋ ਇਸ ਗੱਲ ਨੂੰ ਹੁਣ ਬੜਾ ਬਣਾਇਆ ਜਾ ਰਿਹਾ ਦੋਏ ਧਿਰਾਂ ਵੱਲੋਂ। ਸੋ ਦੋਏ ਧਿਰਾਂ, ਕਿਉਂਕਿ ਅੰਦਰ ਮੁੱਦਾ ਚੱਲ ਰਿਹਾ ਮਹਿੰਗਾਈ ਨੂੰ ਲੈ ਕੇ,
ਅੰਦਰ ਅੰਦਰ ਮੁੱਦਾ ਚੱਲ ਰਿਹਾ ਦੇਸ਼ ਦੇ ਵਿੱਚ ਸਰਕਾਰੀ ਏਜੰਸੀਆਂ ਨੂੰ ਆਪਣੀ ਤਾਕਤ ਵਜੋਂ ਵਰਤਣ ਦਾ। ਅੰਦਰ ਅੰਦਰ ਮੁੱਦੇ ਚੱਲ ਰਹੇ ਨੇ ਲੋਕ ਮੁੱਦਿਆਂ ਨੂੰ ਲੈ ਕੇ ਚਰਚਾ ਦਾ। ਸੋ ਉਹਨਾਂ ਮੁੱਦਿਆਂ ਤੋਂ ਹਟ ਕੇ ਇਹ ਮੁੱਦੇ ਉਭਾਰ ਕੇ ਮੀਡੀਆ 'ਚ ਪੇਸ਼ ਕਰਨੇ, ਜਨਤਾ 'ਚ ਭੇਜਣੇ, ਉਹਦਾ ਕਾਰਨ ਇਹੀ ਹੁੰਦਾ ਕਿ ਮੁੱਖ ਮੁੱਦਿਆਂ ਤੋਂ ਧਿਆਨ ਹਟ ਜਾਵੇ, ਸਰਕਾਰ ਦੀਆਂ ਨਲਾਇਕੀਆਂ ਉਜਾਗਰ ਹੋਣ ਦੀ ਬਜਾਏ ਇਹਨਾਂ ਮੁੱਦਿਆਂ 'ਚ ਧਿਆਨ ਚਲਾ ਜਾਵੇ। ਤੇ ਹੁਣ ਮਾਫੀ ਮੰਗਾ ਲਿਓ, ਇੱਕ ਹੋਰ ਸਸਪੈਂਡ ਕਰ ਦਿਓ ਲਗਾਤਾਰ। ਮਤਲਬ ਪ੍ਰਵੀਨ ਜੀ ਇਹ ਦੱਸੋ ਕਿ ਜਦੋਂ ਸੰਸਦ ਦੇ ਅੰਦਰ ਹੰਗਾਮਾ ਹੁੰਦਾ ਤਾਂ ਇੱਕ ਧਿਰ ਬੋਲਦੀ ਤਾਂ ਦੂਜੀ ਧਿਰ ਵੀ ਜਵਾਬ ਦਿੰਦੀ ਹੈ ਨਾ। ਹਮੇਸ਼ਾ ਵਿਰੋਧੀ ਧਿਰ, ਚਾਹੇ ਬੀਜੇਪੀ ਕਿਸੇ ਸਮੇਂ ਵਿਰੋਧੀ ਧਿਰ ਸੀ, ਚਾਹੇ ਅੱਜ ਕਾਂਗਰਸ ਤੇ ਹੋਰ ਨੇ। ਸੋ ਜਦੋਂ ਵਿਰੋਧੀ ਧਿਰ ਦੇ ਐਮਪੀਆਂ ਨੂੰ ਹੀ ਬਾਹਰ ਕਿਉਂ ਕੱਢਿਆ ਜਾਂਦਾ? ਵਿਰੋਧੀ ਧਿਰ ਦੇ ਐਮਪੀਆਂ ਨੂੰ ਕਿਉਂ ਸਜ਼ਾ? ਕਦੇ ਆਪਣੇ ਵਾਲਿਆਂ ਨੂੰ ਕਿਹਾ ਕਿ ਤੁਸੀਂ ਇੱਥੇ ਗਲਤ ਹੋ? ਜਿਵੇਂ ਪੰਜਾਬ ਦੀ ਵਿਧਾਨ ਸਭਾ 'ਚ ਕੁਲਤਾਰ ਸੰਧਵਾ ਇਸ ਵਾਰ ਤਾਰੀਫ ਦੇ ਕਾਬਿਲ ਰਹੇ ਕਿ ਉਹਨਾਂ ਨੇ ਭਾਈ ਆਪਣੇ ਐਮਐਲਏ, ਆਪਣੇ ਮੰਤਰੀ ਵੀ ਉਵੇਂ ਹੀ ਖੜਕਾ ਕੇ ਰੱਖੇ, ਵਿਰੋਧੀ ਵੀ ਖੜਕਾ ਕੇ ਰੱਖੇ, ਮੌਕਾ ਆਪਣਿਆਂ ਨੂੰ ਵੀ ਪੂਰਾ ਦਿੱਤਾ, ਵਿਰੋਧੀਆਂ ਨੂੰ ਵੀ ਪੂਰਾ ਦਿੱਤਾ। ਸੋ ਉਸ ਤਰ੍ਹਾਂ ਕਿਉਂ ਨਹੀਂ ਹੁੰਦਾ ਕਿ ਭਾਈ ਜੇਕਰ ਵਿਰੋਧੀ ਗਲਤ ਕਰ ਦਿੰਦਾ ਵਿਰੋਧੀਆਂ ਨੂੰ ਸਜ਼ਾ, ਜੇ ਤੁਸੀਂ ਗਲਤ ਕਰੋਗੇ ਤੁਹਾਨੂੰ ਸਜ਼ਾ? ਪਰ ਇਸ ਮਸਲੇ ਦੇ ਉੱਤੇ ਇੱਕ ਪਹਿਲੂ ਆਪਾਂ ਪਹਿਲਾਂ ਵੀ ਚਰਚਾ ਕਰ ਰਹੇ ਸੀਗੇ, ਇਸ ਮਸਲੇ ਦੇ ਉੱਤੇ ਇਹ ਵੀ ਸੋਚਣਾ ਚਾਹੀਦਾ ਕਿ ਜਦੋਂ ਰਾਸ਼ਟਰਪਤੀ ਦੀ ਗੱਲ ਆਉਂਦੀ ਆ, ਜਦੋਂ ਵੱਖੋ-ਵੱਖ ਸੰਸਥਾਵਾਂ 'ਚ ਚੇਅਰਮੈਨਾਂ ਦੀ ਗੱਲ ਆਉਂਦੀ ਆ, ਤਾਂ ਉੱਥੇ ਵੀ ਕਿਤੇ ਨਾ ਕਿਤੇ ਮਰਦਾਨਗੀ ਸ਼ਬਦਾਂ ਨੂੰ ਪਹਿਲ ਦਿੱਤੀ ਗਈ ਆ ਤਾਂ ਕਿ ਮਰਦਾਂ ਦਾ ਕਬਜ਼ਾ ਹੀ ਨਜ਼ਰ ਆਵੇ। ਸੋ ਉਸ ਦੇ ਲਈ ਇੱਕ ਸ਼ਬਦ ਕਿਉਂ ਨਹੀਂ ਇਕਸਾਰ ਦਾ ਹੈਗਾ? ਜੇ ਰਾਸ਼ਟਰਪਤੀ ਸ਼ਬਦ ਤਾਂ ਰਾਸ਼ਟਰਪਤੀ ਹੋਇਆ, ਫਿਰ ਉੱਥੇ ਅਜਿਹਾ ਸ਼ਬਦ ਵਰਤ ਕੇ ਕਿਉਂ ਉਹਨਾਂ ਨੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ? ਪਰ ਮਤਲਬ ਕਿ ਇਹਦੇ ਵਿੱਚ ਮਰਦ ਦੀ ਕਬਜ਼ੇ ਵਾਲੀਆਂ ਸ਼ਬਦਾਂ ਨੂੰ ਹੀ ਕਿਉਂ ਪਹਿਲਕਦਮੀ ਦਿੱਤੀ ਗਈ? ਉਸ ਦੇ ਉੱਤੇ ਵੀ ਸਾਡੇ ਸਿਸਟਮ ਨੂੰ ਸੋਚਣਾ ਪੈਣਾ ਕਿ ਅਸੀਂ ਜਦੋਂ ਫਿਰ ਕਿਸੇ ਬੀਬੀ ਨੂੰ ਚੇਅਰਮੈਨ ਉਹਦੇ ਤੇ ਲਾਉਂਦੇ ਹਾਂ ਤਾਂ ਅਸੀਂ ਚੇਅਰਪਰਸਨ ਕਹਿਣ ਲੱਗ ਜਾਂਦੇ ਹਾਂ, ਫਿਰ ਉਹਨੂੰ ਅਸੀਂ ਚੇਅਰਮੈਨ ਨਹੀਂ ਕਹਿੰਦੇ ਕਿ ਨਹੀਂ ਜੀ ਇਹ ਤਾਂ ਆਦਮੀਆਂ ਲਈ ਬਣਿਆ ਸ਼ਬਦ ਆ। ਸੋ ਇਸ ਲਈ ਇਸ ਤਰ੍ਹਾਂ ਦੇ ਸ਼ਬਦ ਕਿਤੇ ਨਾ ਕਿਤੇ ਇਸ ਗੱਲ ਵੱਲ ਵੀ ਧਿਆਨ ਬਣਾਉਂਦੇ ਨੇ ਕਿ ਔਰਤ ਨੂੰ ਵੀ ਉਸੇ ਤਰ੍ਹਾਂ ਬਰਾਬਰ ਦਾ ਰੁਤਬਾ ਹਾਸਲ ਹੈ, ਔਰਤ ਵੀ ਬਰਾਬਰ ਦੀ ਹੱਕਦਾਰ ਹੈ। ਕਿੰਨੀ ਦੇਰ ਉਸ ਨੂੰ ਇਹ ਅਹਿਸਾਸ ਕਰਾਉਂਦੇ ਨੇ ਕਿ ਤੂੰ ਮਰਦ ਦੇ ਕਬਜ਼ੇ ਵਾਲੀਆਂ, ਉਹਨਾਂ ਅਹੁਦਿਆਂ ਦੇ ਉੱਤੇ ਮਰਦਾਂ ਦੇ ਕਬਜ਼ੇ ਵਾਲੇ ਨਾ ਹੀ ਕਿਉਂ ਨੇ, ਔਰਤ ਦੇ ਲਈ ਜਾਂ ਸਨਮਾਨਜਨਕ ਇੱਕਸਾਰ ਸ਼ਬਦ ਕਿਉਂ ਨਹੀਂਗਾ? ਇਹਦੇ ਉੱਤੇ ਵੀ ਸਿਸਟਮ ਨੂੰ ਸੋਚਣਾ ਚਾਹੀਦਾ। ਬਹੁਤ ਧੰਨਵਾਦ। ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹਨੇ ਇਹ ਸਨ ਆਪਣੇ ਨਾਲ ਦੇ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।